ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 13 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫ੍ਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ H&M ਆਇਲ ਇੰਕ ਓਨਟਾਰੀਓ, ਹਰਜੀਤ ਸਿੰਘ ਲੈਥਰੋ ਪੈਂਟੀਲੋਪ ਟਰੱਕ ਸਟਾਪ ਬਰਨਜ਼, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੋਕ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪੈਂਸਲਵੇਨੀਆ ਦੇ ਵਿੱਚ ਇੱਕ ਕੈਦੀ ਜੋ ਪਿਛਲੇ 14 ਦਿਨਾਂ ਤੋਂ ਭੱਜਿਆ ਹੋਇਆ ਸੀ, ਉਸ ਨੂੰ ਫਾਈਨਲੀ ਉੱਥੇ ਦੀ ਪੁਲਿਸ ਨੇ ਫੜ ਲਿਆ ਹੈਗਾ। ਡੈਨੈਲੋ ਕੈਵਲਕੈਂਟੇ, ਉਸ ਨੂੰ ਚੈਸਟਰ ਕਾਉਂਟੀ ਪੈਂਸਲਵੇਨੀਆ ਦੇ ਵਿੱਚ ਫੜਿਆ ਗਿਆ। ਉਹ ਕਹਿੰਦੇ ਵੀ ਜੇਲ੍ਹ ਚੋਂ ਹੀ ਭੱਜਿਆ ਸੀ, ਉਸੇ ਕਾਉਂਟੀ ਤੋਂ। ਤੇ ਜਦੋਂ ਉਹਨੂੰ ਫੜਿਆ ਗਿਆ, ਉਹਦੇ ਕੋਲੋਂ .22 ਕੈਲੀਬਰ ਦੀ ਰਾਈਫਲ ਵੀ ਸੀ, ਜਿਹੜੀ ਇੱਕ ਉਹਨ ਕਿਸੇ ਦੇ ਘਰ ਦੇ ਗਰਾਜ ਦੇ ਵਿੱਚੋਂ ਚੋਰੀ ਕੀਤੀ ਸੀਗੀ। K9 ਯੂਨਿਟ ਨੇ ਉਹਨੂੰ ਜਿਹੜਾ ਕੱਟਿਆ ਵੀ ਤੇ ਉਸ ਨੂੰ ਜਿਹੜਾ ਢਾਇਆ। ਸੋ ਪੁਲਿਸ ਨੇ ਜੋ ਡੌਗ ਆ ਉਹਨਾਂ ਦਾ ਹੁੰਦਾ K9 ਯੂਨਿਟ, ਉਹਦੀ ਹੈਲਪ ਦੇ ਨਾਲ ਇਸ ਕੈਦੀ ਨੂੰ ਜੋ ਭੱਜ ਗਿਆ ਸੀ ਉਸ ਨੂੰ ਫੜਿਆ ਹੈਗਾ। ਤੇ ਬਹੁਤ ਜ਼ਿਆਦਾ ਜ਼ੋਰ ਉੱਥੇ ਦੀ ਪੁਲਿਸ ਦਾ ਲੱਗਾ। ਉਹਨਾਂ ਨੇ ਸੋਨਾਰ, ਜਿੱਦਾਂ ਹੀਟ ਡਿਟੈਕਸ਼ਨ ਵਾਲੇ ਇਕਵਿਪਮੈਂਟ, ਉਹ ਸਾਰੇ ਜਿਹੜੇ ਆ ਯੂਜ਼ ਕੀਤੇ ਹੈਗੇ ਆ। ਇੱਕ ਘਰ ਦੇ ਵਿੱਚ ਕਹਿੰਦੇ ਅਲਾਰਮ ਚੱਲਿਆ ਸੀ ਤੇ ਉੱਥੇ ਜਦੋਂ ਜਾ ਕੇ ਦੇਖਿਆ ਤੇ ਉੱਥੋਂ ਨਹੀਂ ਲੱਭ ਸਕਿਆ, ਪਰ ਉਸਨੇ ਕੋਸ਼ਿਸ਼ ਉਸ ਘਰ 'ਚ ਕੀਤੀ ਸੀ। ਪਰ ਫਿਰ ਬਿਲਕੁਲ ਲਾਗਿਓਂ ਹੀ ਉਹ ਜਿਹੜਾ ਫੜਿਆ ਗਿਆ ਹੈਗਾ। ਲਾ ਇਨਫੋਰਸਮੈਂਟ ਨੇ ਕਹਿੰਦੇ ਬਹੁਤ ਵਧੀਆ ਜੋਬ ਕੀਤੀ ਆ ਪਿਛਲੇ 14 ਦਿਨਾਂ ਤੋਂ। 100 ਦੀ ਗਿਣਤੀ ਦੇ ਵਿੱਚ ਇਸ ਕੈਦੀ ਨੂੰ ਲੱਭਣ ਲੱਗੇ ਹੋਏ ਸੀਗੇ। ਤੇ ਲੱਭਣ ਤੋਂ ਬਾਅਦ ਇਮੀਡੀਏਟਲੀ ਉਹਨਾਂ ਨੇ ਡੈਬਰਾ ਬਰੈਂਡੋ, ਜੋ ਇਹਦੀ ਗਰਲਫ੍ਰੈਂਡ ਸੀ, ਐਕਸ ਗਰਲਫ੍ਰੈਂਡ ਸੀ, ਜਿਸ ਨੂੰ ਇਸਨੇ 2021 ਦੇ ਵਿੱਚ ਮਾਰ ਦਿੱਤਾ ਸੀ, ਉਸਦੇ ਪਰਿਵਾਰ ਨੂੰ ਪੁਲਿਸ ਵਾਲਿਆਂ ਨੇ ਦੱਸਿਆ 38 ਵਾਰੀ ਇਸਨੇ ਸਟੈਬ ਕੀਤਾ ਸੀ ਉਸ ਲੇਡੀ ਨੂੰ, ਜੋ ਬਰਿੰਡਾ ਉਹ ਕਰਕੇ, ਜਿਹਦਾ ਨਾਮ ਆ ਇਨ ਫਰੰਟ ਆਫ 2 ਯੰਗ ਕਿਡਸ, ਜੇ 2 ਬੱਚੇ ਜਿਹੜੇ ਸੀ ਉਹਨਾਂ ਦੇ ਬਿਲਕੁਲ ਸਾਹਮਣੇ। ਬਿਲਕੁਲ। ਹੁਣ ਤਾਂ ਜਿਹੜਾ ਹਰਜੋਤ ਸਿੰਘ ਜੀ ਜ਼ਰੂਰ ਸ਼ਾਬਾਸ਼ੀ ਦੇ ਰਹੇ ਆ ਲਾ ਇਨਫੋਰਸਮੈਂਟ ਵਾਲੇ, ਪਰ ਇਹ ਨਿਕਲਿਆ ਵੀ ਉਹਨਾਂ ਦੇ ਹੱਥਾਂ 'ਚੋਂ ਹੀ ਆ। 12 ਦਿਨ ਮੈਨ ਹੰਟ ਜਿਹੜਾ ਉਹ ਚੱਲਦਾ ਰਿਹਾ। ਦੇਖੋ ਕਿੰਨੇ ਰੀਸੋਰਸਿਸ ਲੱਗੇ ਇਸ ਦੇ ਉੱਤੇ। ਸੈਂਕੜੇ ਜਿਹੜੇ ਬਾਅਦ 'ਚ ਲਾ ਇਨਫੋਰਸਮੈਂਟ ਅਫਸਰਾਂ ਨੂੰ ਇਸ ਦੇ ਵਿੱਚ ਇਨਵੋਲਵ ਹੋਣਾ ਪਿਆ। FBI, US ਬਾਰਡਰ ਪੈਟਰੋਲ, ਇਹਨਾਂ ਨੇ ਵੀ ਆਪਣੇ ਜਿਹੜੇ ਰੀਸੋਰਸਿਸ ਇਸ ਨੂੰ ਫੜਨ ਦੇ ਲਈ ਲਗਾਏ ਹੈਗੇ ਸੀਗੇ। ਸੋ 30 ਮੀਲ ਫਿਲਾਡੈਲਫੀਆ ਤੋਂ ਵੈਸਟ ਵਾਲੇ ਪਾਸੇ ਉੱਥੇ ਜਿਹੜਾ ਉਹ ਲੱਭਾ। ਕਹਿੰਦੇ ਵੀ ਇਸ ਦਾ ਹੀਟ ਸਿਗਨਲ ਡਿਟੈਕਟ ਕੀਤਾ ਗਿਆ ਸੀਗਾ ਏਅਰਕ੍ਰਾਫਟ ਦੇ ਦੁਆਰਾ। ਫੈਡਰਲ ਲਾ ਇਨਫੋਰਸਮੈਂਟ ਏਅਰਕ੍ਰਾਫਟ ਸੀਗਾ। ਉਹਨਾਂ ਨੇ ਬੁੱਧਵਾਰ ਨੂੰ ਤੜਕੇ ਸਵੇਰੇ ਇਸ ਦਾ ਹੀਟ ਸਿਗਨਲ ਡਿਟੈਕਟ ਕੀਤਾ, ਜਿਸ ਤੋਂ ਬਾਅਦ ਦੇ ਵਿੱਚ ਵੀ ਪਤਾ ਲੱਗਾ ਵੀ ਕੋਈ ਉੱਥੇ ਹੈਗਾ ਆ। ਤੇ ਇਵੈਂਚੁਅਲੀ ਇਹ ਉਹੀ ਬੰਦਾ ਨਿਕਲਿਆ ਜਿਹੜਾ ਭਗੌੜਾ ਹੋਇਆ ਸੀ, ਜਿਹੜਾ ਜੇਲ੍ਹ ਚੋਂ ਫਰਾਰ ਹੋ ਗਿਆ ਸੀ, ਡਨੀਲੋ ਕੈਵਲਕੈਂਟੇ। ਸੋ 31 ਅਗਸਤ ਦਾ ਇਹ ਫਰਾਰ ਸੀ। 2 ਹਫ਼ਤੇ ਫਿਲਾਡੈਲਫੀਆ ਦੇ ਸਬਅਰਬਸ ਦੇ ਵਿੱਚ ਉਹ ਭੱਜਦਾ ਰਿਹਾ ਹੈਗਾ ਆ। ਅਖੀਰਲੇ ਘੰਟਿਆਂ ਦੇ ਵਿੱਚ ਕਹਿੰਦੇ ਵੀ ਜਾ ਕੇ ਇਹ ਸਾਰਾ ਕੁਛ ਸਿਰੇ ਜਿਹੜਾ ਉਹ ਚੜ੍ਹਿਆ। ਹੁਣ ਮੈਨੂੰ ਲੱਗਦਾ ਇਸ ਨੂੰ ਚੰਗੀਆਂ ਜਿਹੜਾ ਚੱਜ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਇਹਨੂੰ ਕੈਦ ਕਰਕੇ ਜਿਹੜੇ ਉਹ ਰੱਖਣਗੇ। ਬ੍ਰਾਜ਼ੀਲ ਦਾ ਰਹਿਣ ਵਾਲਾ ਸੀਗਾ, ਆਪਾਂ ਪਹਿਲਾਂ ਵੀ ਦੱਸਿਆ ਸੀਗਾ, ਤੇ ਇੱਕ ਮਰਡਰ ਦੇ ਵਿੱਚ ਇਹ ਸੀਗਾ, ਉਹ ਦੋਸ਼ੀ ਸੀਗਾ, ਤੇ ਉੱਥੋਂ ਇਹ ਜਿਹੜਾ ਦੌੜ ਰਿਹਾ ਸੀਗਾ। ਸੋ ਕੰਮ ਇਹਨਾਂ ਨੇ ਜਿਹੜਾ ਕੀਤਾ ਫੜ ਲਿਆ ਆ, ਪਰ ਕਿਤੇ ਨਾ ਕਿਤੇ ਨਮੋਸ਼ੀ ਵੀ ਜਿਹੜੀ ਹੋਈ ਆ ਵੀ ਇਹਨਾਂ ਦੇ ਹੱਥਾਂ 'ਚੋਂ ਕਿੱਦਾਂ ਇਹ ਪਹਿਲਾਂ ਤਿਲਕ ਗਿਆ।
ਜੀ। ਅਗਲੀ ਸੋ ਬਿਲਕੁਲ ਹਾਂਜੀ, ਜੀ। ਕੈਮਲਿਨ ਕੰਟੀ ਦੀ ਜਿਹੜੀ ਮਾਤਾ ਆ ਉਸਨੇ ਕਹਿੰਦੇ ਵੀ ਪੁਰਤਗੀਜ਼ ਲੈਂਗੁਏਜ 'ਚ ਉਹਨੂੰ ਸਰੈਂਡਰ ਕਰਨ ਦੇ ਲਈ ਕਿਹਾ ਸੀ। ਇਸ ਤੋਂ ਬਿਨਾਂ ਕੈਮਲਿਨ ਕੰਟੀ ਦੀ ਇੱਕ ਭੈਣ ਨੂੰ ਯੂਐਸ ਦੀ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਨੇ ਵੀ ਡਿਟੇਨ ਕੀਤਾ ਹੋਇਆ ਹੈ। ਉਹ ਡਿਪੋਰਟੇਸ਼ਨ ਪ੍ਰੋਸੀਡਿੰਗ 'ਚ ਆਲਰੇਡੀ ਹੈਗੇ। ਜੇ ਫੜਨਾ ਚਾਹੁਣ ਤਾਂ ਮਤਲਬ ਫੜ ਸਕਦੇ ਆ, ਕੋਈ ਜਿਹੜੀ ਢਿੱਲ ਜਿਹੜੀ ਆ ਉਹ ਦੇ ਰੱਖਦੇ ਨੇ। ਅਗਲੀ ਜਿਹੜੀ ਗੱਲ ਕਰੀਏ ਲਿਬੀਆ ਤੋਂ ਜਿਹੜੀ ਖਬਰ ਆ ਰਹੀ ਆ, ਉੱਥੇ ਜਿਹੜਾ ਡੈਮਸ ਜਿਹੜੇ ਨੇ, ਬੰਨ ਜਿਹੜੇ ਨੇ ਉਹ ਕੋਲੈਪਸ ਕਰ ਗਏ ਸੀ, ਜਿਹਦੇ ਕਰਕੇ ਲਿਬੀਆ ਦੇ ਵਿੱਚ ਰਾਤੋਂ ਰਾਤ ਬਹੁਤ ਜ਼ਿਆਦਾ ਜਿਹੜਾ ਪਾਣੀ ਆ ਗਿਆ। ਹਜ਼ਾਰਾਂ ਦੀ ਸੰਖਿਆ ਦੇ ਵਿੱਚ ਮੌਤਾਂ ਜਿਹੜੀਆਂ ਆ ਉੱਥੇ ਹੋ ਚੁੱਕੀਆਂ। 5000 ਤੋਂ ਵੱਧ ਤਾਂ ਆਲਰੇਡੀ ਮ੍ਰਿਤ ਜਿਹੜੇ ਉਹ ਘੋਸ਼ਿਤ ਕੀਤੇ ਜਾ ਚੁੱਕੇ ਆ। ਤੇ ਕਹਿੰਦੇ ਵੀ ਫਲੱਡਸ ਦੇ ਵਿੱਚ ਇਹ ਟੁੱਟੇ ਹੋਏ ਬੰਨਾਂ ਦੇ ਕਰਕੇ ਹੋਰ ਵੀ ਜ਼ਿਆਦਾ ਨੁਕਸਾਨ ਹੋ ਰਿਹਾ ਆ। ਅਮਰੀਕਾ ਦੇ ਵਿੱਚ ਕਹਿੰਦੇ ਵੀ ਜੇ ਇਕੁਇਵਲੈਂਟ ਇਸ ਤੇ ਨੈਚੁਰਲ ਡਿਜ਼ਾਸਟਰ ਦੇਖਣਾ ਹੋਵੇ ਤਾਂ ਜਿਹੜਾ ਹਰੀਕੇਨ ਕੈਟਰੀਨਾ ਜਦੋਂ ਆਇਆ ਸੀ, ਉਦੋਂ ਬਹੁਤ ਹੀ ਜ਼ਿਆਦਾ ਹੈਵੀ ਸਟਾਰਮ ਬਰਸਟ ਆਇਆ ਸੀ। ਉੱਥੇ ਦੇ ਵੀ ਜਿਹੜੇ ਡੈਮਸ ਵਗੈਰਾ ਆ ਉਹਨਾਂ ਨੂੰ ਉਸਨੇ ਭੰਨ ਦਿੱਤਾ ਸੀਗਾ। ਸੋ ਲਿਬੀਆ ਨਦਰਨ ਅਫਰੀਕਾ ਦੇ ਇੱਕ ਜਿਹੜਾ ਉਹ ਨੇਸ਼ਨ ਆ, ਜਿੱਥੇ ਯੁੱਧ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਆ। ਅਜਿਹੇ ਸਟਾਰਮ ਦੇ ਲਈ ਉਹਨਾਂ ਦੀ ਬਿਲਕੁਲ ਵੀ ਜਿਹੜੀ ਉਹ ਤਿਆਰੀ ਨਹੀਂ ਸੀ। ਸੋ ਮੈਡੀਟਰੇਨੀਅਨ ਸੀ ਦੇ ਵਿੱਚ ਕਹਿੰਦੇ ਆ ਵੀ ਨਾਲ ਜਿਹੜਾ ਉਹ ਜਾ ਲੱਗਦਾ ਹੈਗਾ, ਜਿਹੜਾ ਕੋਸਟਲ ਸ਼ਹਿਰ ਹੈਗਾ ਡਰਨਾ, ਉੱਥੇ ਕਹਿੰਦੇ ਵੀ ਜਿਹੜੇ 2 ਡੈਮ ਆ ਉਹਦੇ ਕਰਕੇ ਇਹ ਬਰਸਟ ਹੋ ਗਏ ਆ, ਟੁੱਟ ਗਏ ਨੇ। ਸੋ ਉੱਥੋਂ ਦੀਆਂ ਜਿਹੜੇ ਲੋਕਲ ਅਧਿਕਾਰੀ ਦੱਸ ਰਹੇ ਆ ਵੀ ਕਹਿੰਦੇ ਪੂਰੇ ਦੇ ਪੂਰੇ ਨੇਬਰਹੁੱਡਸ ਇਹਦੇ ਪਾਣੀ ਦੇ ਵਿੱਚ ਇਸ ਟਾਈਮ ਰੁੜ ਚੁੱਕੇ ਆ। ਇਕੱਲੇ ਡਰਨਾ ਸ਼ਹਿਰ ਦੇ ਵਿੱਚ 5200 ਲੋਕਾਂ ਦੀਆਂ ਮੌਤਾਂ ਆਲਰੇਡੀ ਹੋ ਚੁੱਕੀਆਂ ਆ, ਤੇ ਇਹ ਆંકੜਾ ਇਸ ਤੋਂ ਵੀ ਉੱਤੇ ਜਿਹੜਾ ਉਹ ਜਾਊਗਾ। ਸੋ ਸੈਟੇਲਾਈਟ ਜਿਹੜੀ ਇਮੇਜਿਸ ਆ ਉਹ ਸ਼ੋਅ ਕਰਦੀਆਂ ਆ ਵੀ ਕਿੱਦਾਂ ਇੱਕ ਟਾਈਮ ਦੇ ਉੱਤੇ ਖੜੀਆਂ ਬਿਲਡਿੰਗਾਂ ਹੁਣ ਸਿਰਫ ਮਲਬਿਆਂ ਦੇ ਢੇਰ ਜਿਹੜੇ ਆ ਉਹ ਬਣ ਚੁੱਕੇ ਆ, ਤੇ ਉਹਨਾਂ ਵਿੱਚੋਂ ਵੀ ਕਈ ਜਿਹੜੀਆਂ ਰੁੜ ਕੇ ਦਰਿਆ ਦੇ ਵਿੱਚ ਜਾ ਮਿਲੀਆਂ ਨੇ। ਸੋ ਸਥਿਤੀ ਉੱਥੇ ਬਹੁਤ ਹੀ ਜ਼ਿਆਦਾ ਮਾੜੀ ਜਿਹੜੀ ਆ ਇਸ ਟਾਈਮ ਬਣੀ ਪਈ ਹੈਗੀ ਆ। ਤੇ ਜਿੱਦਾਂ ਹੁਣ ਡੈਮਸ ਦੇ ਵਿੱਚੋਂ ਪਾਣੀ ਲਗਾਤਾਰ ਇਹ ਸ਼ਹਿਰ ਦੇ ਥਰੂ ਹੁੰਦਾ ਹੋਇਆ ਜਾ ਰਿਹਾ ਆ, ਤਾਂ ਸਥਿਤੀ ਕਹਿੰਦੇ ਆ ਹੋਰ ਵੀ ਬਦ ਤੋਂ ਬੱਤਰ ਹੋਊਗੀ। ਇਕੱਲਾ ਹਿਊਮੈਨੀਟੇਰੀਅਨ ਨਹੀਂ, ਹੁਣ ਮੈਡੀਕਲ ਐਮਰਜੈਂਸੀ ਵੀ ਉੱਥੇ ਜਿਹੜੀ ਉਹ ਬਣ ਸਕਦੀ, ਕਿਉਂਕਿ ਜਿਉਂ-ਜਿਉਂ ਪਾਣੀ ਖੜਾ ਰਹਿੰਦਾ ਆ ਤਾਂ ਬਿਮਾਰੀਆਂ ਵੀ ਫੈਲਣ ਦਾ ਬਹੁਤ ਜ਼ਿਆਦਾ ਖਤਰਾ ਬਣ ਜਾਂਦਾ ਆ। ਜੀ ਬਿਲਕੁਲ। CNN ਦੇ ਮੁਤਾਬਕ ਜੋ ਮੌਤਾਂ ਆ ਉੱਥੇ ਦੇ ਇੱਕ ਮਿਨਿਸਟਰ ਆ ਸਦੇਦੀਨ ਅਬਦੁਲ ਵਕੀਲ, ਹੈਲਥ ਮਿਨਿਸਟਰ ਆ, ਉਹਨਾਂ ਨੇ ਕਿਹਾ ਵੀ 6000 ਲੋਕਾਂ ਦੀ ਕਨਫਰਮ ਹੋ ਚੁੱਕੀ ਆ ਮੌਤ। ਤੇ ਉੱਥੇ ਦੀਆਂ ਜਿਹੜੀਆਂ ਮੋਰਗ ਆ ਜਿੱਥੇ ਬੋਡੀਜ਼ ਰੱਖੀਆਂ ਜਾਂਦੀਆਂ ਹਸਪਤਾਲਾਂ 'ਚ, ਉਹ ਪੂਰੀ ਤਰ੍ਹਾਂ ਭਰੀਆਂ ਹੋਈਆਂ ਆ। ਜਗ੍ਹਾ ਨਹੀਂ ਹੈ ਉਹਨਾਂ ਦੇ ਕੋਲ ਬੋਡੀਜ਼ ਰੱਖਣ ਦੇ ਲਈ। ਇਸ ਤੋਂ ਬਿਨਾਂ 10000 ਹਜੇ ਵੀ ਲੋਕ ਮਿਸਿੰਗ ਹੈਗੇ ਆ। 1 ਲੱਖ ਲੋਕਾਂ ਨੂੰ ਜਿਹੜਾ ਆ ਇਹ ਸ਼ਹਿਰ ਸੀ ਬਹੁਤ ਵੱਡਾ, ਜਿੱਥੇ ਦੀ ਪਾਪੂਲੇਸ਼ਨ 100,000 ਦੇ ਕਰੀਬ ਸੀ, ਤੇ 30,000 ਲੋਕ ਆਲਰੇਡੀ ਡਿਸਪਲੇਸ ਹੋ ਚੁੱਕੇ ਆ ਡਰਨਾ ਤੋਂ। ਯੂਨਾਈਟਿਡ ਨੇਸ਼ਨ ਦੀ ਇੱਕ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫॉर ਮਾਈਗ੍ਰੇਸ਼ਨ ਆ IOM, ਉਹਨਾਂ ਨੇ ਇਹ ਲੀਬੀਆ ਦੇ ਵਿੱਚ ਦੱਸਿਆ ਹੈਗਾ। ਸੋ ਸਿਚੁਏਸ਼ਨ ਬਹੁਤ ਹੀ ਜਿਹੜੀ ਬੈਡ ਹੈਗੀ ਹੈ ਇਸ ਟਾਈਮ ਲੀਬੀਆ ਦੇ ਵਿੱਚ। ਲੀਬੀਆ 2011 ਦੇ ਵਿੱਚ ਮੁਹੰਮਦ ਗਦਾਫੀ ਨੂੰ ਉਹਦੇ ਅਗੇਂਸਟ ਲੋਕ ਖੜ ਗਏ ਸੀ ਤੇ ਸਿਵਲ ਵਾਰ ਉੱਤੇ ਚੱਲ ਰਿਹਾ। ਕੋਈ ਜਿਹੜਾ ਸ਼ਹਿਰ ਆ ਕਿਸੇ ਦੇ ਕੋਲ ਕੰਟਰੋਲ 'ਚ ਹੈ, ਕੋਈ ਕਿਸੇ ਦੇ ਕੋਲ ਆ। ਇਨਫਰਾਸਟਰਕਚਰ ਬੜਾ ਇਸ ਟਾਈਮ ਉੱਥੇ ਦਾ ਖਰਾਬ ਹੈਗਾ। UN ਬੈਕਡ ਗਵਰਨਮੈਂਟ ਆਫ ਨੇਸ਼ਨਸ ਯੂਨਿਟੀ, ਇਹਨੂੰ ਕੋਈ ਅਬਦੁਲ ਹਮੀਦ ਕਰਕੇ ਤ੍ਰਿਪੋਲੀ ਦੇ ਵਿੱਚ ਲੀਡ ਕਰਦੇ ਹੈਗੇ ਆ। ਤੇ ਇਸੇ ਤਰ੍ਹਾਂ ਇੱਕ ਹੋਰ ਏਰੀਆ ਜੋ ਈਸਟਰਨ ਸਾਈਡ ਦੇ ਵਿੱਚ ਆ, ਉਹਨੂੰ ਖਲੀਫਾ ਹਫਤਰ ਕਰਕੇ ਲੀਡ ਕਰਦੇ, ਲੀਬੀਅਨ ਨੈਸ਼ਨਲ ਆਰਮੀ ਕਰਕੇ। ਸੋ 300 ਕਿਲੋਮੀਟਰ ਜਿਹੜਾ ਈਸਟ ਆਫ ਬੰਗਾਜ਼ੀ ਆ, ਜਿੱਥੇ ਹਫਤਾਰ ਦਾ ਕੰਟਰੋਲ ਹੈਗਾ। ਸੋ ਕਾਫੀ ਉੱਥੇ ਆਲਰੇਡੀ ਅਨਰੈਸਟ ਤਾਂ ਹੈਗਾ ਹੀ ਆ, ਸਿਵਲ ਵਾਰ ਲੱਗੀ ਹੋ ਹੈਗੀ ਆ, ਤੇ ਉੱਤੋਂ ਜਿਹੜਾ ਇਹ ਨੈਚੁਰਲ ਡਿਜ਼ਾਸਟਰ ਹੋਇਆ ਆ। ਸੋ ਇਹਦੇ ਨਾਲ ਕਹਿੰਦੇ ਪਈ ਇੱਕ ਤਰ੍ਹਾਂ ਦੇ ਨਾਲ ਕੈਟਾਸਟ੍ਰੋਫੀ ਹੋਊਗੀ। ਬਿਮਾਰੀਆਂ ਬਹੁਤ ਜ਼ਿਆਦਾ ਫੈਲਣਗੀਆਂ ਕਿਉਂਕਿ ਇੰਨੇ ਲੋਕ ਮਰੇ ਹੈਗੇ ਆ। ਤੇ ਬਹੁਤ ਸਾਰੇ ਮੁਲਕਾਂ ਨੂੰ ਤੇ ਆਰਗੇਨਾਈਜੇਸ਼ਨਸ ਨੂੰ ਰਿਕੁਐਸਟ ਕਰ ਰਹੇ ਆ, ਉੱਥੇ ਦੀਆਂ ਜੋ ਸਰਕਾਰਾਂ ਆ ਜਾਂ ਉੱਥੇ ਦੇ ਲੋਕ ਆ, ਕਿ ਸਾਡੀ ਜਿਹੜੀ ਹੈਲਪ ਕੀਤੀ ਜਾਵੇ। ਯੂਰਪੀਅਨ ਯੂਨੀਅਨ ਮੈਂਬਰਸ ਜਿਨ੍ਹਾਂ ਦੇ ਵਿੱਚ ਜਰਮਨੀ, ਰੋਮਾਨੀਆ, ਫਿਨਲੈਂਡ, ਉਹਨਾਂ ਨੇ ਟੈਂਟ, ਫੀਲਡ ਬੈਡਸ, ਬਲੈਂਕਟਸ, ਜਨਰੇਟਰਸ, ਫੂਡ ਆਈਟਮਸ, ਹਸਪੀਟਲ ਟੈਂਟਸ, ਇਹ ਸਾਰਾ ਕੁਝ ਜਿਹੜਾ ਪ੍ਰੋਵਾਈਡ ਕੀਤਾ। 5 ਮਿਲੀਅਨ ਪਾਉਂਡ ਦਾ ਹਿਊਮਨਟੇਰੀਅਨ ਫੰਡਿੰਗ
ਉਹਨਾਂ ਨੇ ਦਿੱਤੀ ਹੈਗੀ। ਦਰਿਆ ਤੋਂ ਮੈਂ ਕਿਹਾ ਜੇ 10 ਮੀਟਰ ਉੱਚੇ ਨੇ ਕੁਛ ਕੁ ਜਿਹੜੇ ਇਲਾਕੇ, ਜਿਹੜਾ ਸ਼ਹਿਰ ਡਰਨਾ ਹੈਗਾ ਆ। ਜੇ ਤੁਸੀਂ ਉਸ ਦੀਆਂ ਬਿਫੋਰ ਐਂਡ ਆਫਟਰ ਤਸਵੀਰਾਂ ਜਿਹੜਾ ਉਹ ਦੇਖੋ, ਜਿੱਥੇ ਦਰਿਆ ਵਗਦਾ ਸੀ, ਜਿਸ ਨੂੰ ਆਲੇ ਦੁਆਲੇ ਬੰਨ ਲਾਏ ਹੋਏ ਸੀ, ਬਿਲਡਿੰਗਾਂ ਬਣੀਆਂ ਸੀਗੀਆਂ, ਜਦ ਪਿੱਛੋਂ ਦੋਨੋਂ ਡੈਮ ਇਹ ਟੁੱਟ ਗਏ, ਪਾਣੀ ਦਾ ਫਲੋ ਇੰਨਾ ਤੇਜ਼ ਆਇਆ ਵੀ ਉਸ ਦਰਿਆ ਦੇ ਰਸਤੇ 'ਚ ਜਿੰਨਾ ਵੀ ਆਇਆ, ਬਿਲਡਿੰਗਾਂ ਆਈਆਂ, ਸਭ ਰੋੜ ਕੇ ਉਸਨੇ ਮੈਡੀਟਰੇਨੀਅਨ ਸੀ ਦੇ ਵਿੱਚ, ਦਰਿਆ ਦੇ ਵਿੱਚ ਜਿਹੜਾ ਉਹ ਮਿਲ ਚੁੱਕੇ ਆ। ਸੋ ਬਹੁਤ ਹੀ ਜ਼ਿਆਦਾ ਭਿਆਨਕ ਜਿਹੜੀ ਸਥਿਤੀ ਆ ਉਹ ਇਸ ਟਾਈਮ ਬਣੀ ਪਈ ਹੈਗੀ ਆ। ਕਹਿੰਦੇ ਵੀ ਇਹ ਜਿਹੜੇ ਇਨਫਰਾਸਟ੍ਰਕਚਰ ਸੀਗਾ, ਡੈਮ ਸੀਗੇ, ਪਹਿਲੇ ਪੂਅਰ ਕੰਡੀਸ਼ਨ ਸੀ। ਗਦਾਫੀ ਹੁੰਦਾ ਸੀ ਉੱਥੇ 2011 ਦੇ ਵਿੱਚ ਲੋਕਾਂ ਨੇ ਉਸ ਦਾ ਤਖਤਾ ਜਿਹੜਾ ਉਹ ਪਲਟ ਦਿੱਤਾ ਸੀਗਾ। ਫਿਰ ਉਸ ਤੋਂ ਬਾਅਦ ਦੇ ਵਿੱਚ ਆਪਸ 'ਚ ਕੌਣ ਸੱਤਾ ਚਾਵੇ, ਕੌਣ ਮੇਨ ਆ, ਆਪੋ ਆਪਣੇ ਇਲਾਕਿਆਂ ਦੇ ਵਿੱਚ ਇਸੇ ਹੀ ਜਿਹੜੀ ਉਹ ਜੰਗ ਦੇ ਵਿੱਚ ਰਹੇ, ਤੇ ਇਨਫਰਾਸਟ੍ਰਕਚਰ ਦੇ ਉੱਤੇ ਕੋਈ ਵੀ ਧਿਆਨ ਜਿਹੜਾ ਆ ਉਹ ਨਹੀਂ ਦੇ ਹੋਇਆ ਸੀਗਾ। ਵਰਲਡ ਬੈਂਕ ਰਿਪੋਰਟ ਦੀ ਦੱਸਦੀ ਸੀ, ਇੱਕ ਰਿਪੋਰਟ ਵਰਲਡ ਬੈਂਕ ਦੀ ਜਨਵਰੀ ਦੇ ਵਿੱਚ, ਵੀ ਲਿਬੀਆ ਦੇ ਵਿੱਚ ਕਰਪਸ਼ਨ ਵੀ ਬਹੁਤ ਜ਼ਿਆਦਾ ਸੀਗਾ, ਤੇ ਅਨਪ੍ਰੈਡਿਕਟੇਬਿਲਿਟੀ ਇੰਨੀ ਸੀਗੀ ਵੀ ਕੋਈ ਪਾਲਿਸੀ ਉੱਥੇ ਕਿਸੇ ਤਰੀਕੇ ਦੀ ਕੋਈ ਕੰਮ ਨਹੀਂ ਸੀ ਕਰ ਰਹੀ, ਤੇ ਗੁੱਡ ਕੁਆਲਿਟੀ ਇਨਫਰਾਸਟ੍ਰਕਚਰ ਬਣਾਉਣਾ ਬੇਸਿਕਲੀ ਨਾਮੁਮਕਿਨ ਵਰਗੀ ਜਿਹੜੇ ਹਾਲਾਤ ਸੀਗੇ। ਸੋ ਹੁਣ ਅੱਗੇ ਦੇਖੋ ਕੀ ਬਣਦਾ ਆ। ਹੌਲੀ ਹੌਲੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ, ਕੌਮਾਂਤਰੀ ਪੱਧਰ ਦੇ ਉੱਤੇ ਮਦਦ ਜਿਹੜੀ ਇੱਥੇ ਪਹੁੰਚ ਰਹੀ ਆ, ਪਰ ਇਹਦੇ ਨਾਲ ਹੀ ਪੈਰਲਲੀ ਮੋਰੱਕੋ 'ਚ ਵੀ ਜਿਹੜੀ ਉਹ ਚਾਹੀਦੀ ਆ। ਇਸਤਾਨਬੁਲ 'ਚ ਵੀ ਫਲੱਡ ਜਿਹੜੇ ਉਹ ਆਏ ਸੀਗੇ, ਹਵਾਈ ਦੇ ਵਿੱਚ ਵਾਈਲਡ ਫਾਇਰ ਜਿਹੜੀਆਂ ਚੱਲ ਰਹੀਆਂ, ਚਾਈਨਾ 'ਚ ਕਈ ਥਾਵਾਂ ਦੇ ਉੱਤੇ ਫਲੱਡ ਜਿਹੜੇ ਉਹ ਆ ਚੁੱਕੇ ਆ, ਯੂਰਪ ਦੇ ਕਈ ਇਲਾਕੇ ਵਾਈਲਡ ਫਾਇਰ ਤੇ ਫਲੱਡਸ ਤੋਂ ਜਿਹੜੇ ਉਹ ਪ੍ਰਭਾਵਿਤ ਆ। ਦੋਨੋਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ। ਸੋ ਥਾਂ ਥਾਂ ਦੇ ਉੱਤੇ ਇਸ ਟਾਈਮ ਆਪਾਂ ਦੇਖ ਰਹੇ ਹਾਂ ਵੀ ਨੈਚੁਰਲ ਡਿਜ਼ਾਸਟਰਸ ਨੇ ਦੁਨੀਆ ਭਰ ਦਾ ਜਿਹੜਾ ਉਹ ਲੱਕ ਤੋੜਿਆ ਆ। ਇੱਕ ਰਿਪੋਰਟ ਜਿਹੜੀ ਹਰਜੋਤ ਸਿੰਘ ਜੀ ਆਈ ਸੀ, ਇਕੱਲੇ ਅਮਰੀਕਾ ਦੇ ਵਿੱਚ ਅਜੇ ਇਸ ਸਾਲ ਦੇ 9 ਮਹੀਨੇ ਹੀ ਹੋਏ ਆ, 10ਵਾਂ ਮਹੀਨਾ ਇਹ ਚੱਲ ਰਿਹਾ ਆ, $20 ਬਿਲੀਅਨ ਦਾ, ਜਿਸ ਦੇ ਵਿੱਚ ਜਿਹੜੇ ਸੈਂਕੜੇ ਲੋਕ ਦੇ ਮਰਨ ਤੱਕ ਦੀ, ਤੇ $20 ਬਿਲੀਅਨ ਦਾ ਆਲਰੇਡੀ ਨੁਕਸਾਨ ਵੱਖ-ਵੱਖ ਨੈਚੁਰਲ ਡਿਜ਼ਾਸਟਰਸ ਇਕੱਲੇ US ਦੇ ਵਿੱਚ ਹੋ ਚੁੱਕਾ ਆ। ਅਮਰੀਕਾ ਕਿੰਦਾ ਇੰਨੀ ਦੇਰ ਹਰ ਸਾਲ ਇੰਨੇ ਖਰਚੇ ਦੇ ਨਾਲ ਸਰਵਾਈਵ ਕਰ ਸਕੂਗਾ? ਇਹ ਇੱਕ ਬਹੁਤ ਵੱਡੇ ਜਿਹੜੇ ਸਵਾਲ ਆ। ਲੋਕਾਂ ਨੂੰ ਇਸ ਸਾਰੀ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਇੱਕਮਤ ਹੋਣ ਦੀ ਜ਼ਰੂਰਤ ਹੈਗੀ ਆ ਵੀ ਭਾਈ ਅਜਿਹੀਆਂ ਨੁਕਸਾਨਾਂ ਨੂੰ ਆਪਾਂ ਕਿੱਦਾਂ ਬਚਾ ਸਕਦੇ ਹਾਂ। ਸਾਇੰਟਿਸਟ ਅਕਸਰ ਇਹਨਾਂ ਚੀਜ਼ਾਂ ਦੇ ਉੱਤੇ, ਨੈਚੁਰਲ ਡਿਜ਼ਾਸਟਰਸ ਦੇ ਉੱਤੇ, ਹੁਣ ਕਿਉਂਕਿ ਫਰੀਕੁਐਂਟ ਹੋਣ ਲੱਗੇ ਆ, ਕਲਾਈਮੇਟ ਚੇਂਜ ਵੱਲ ਜਿਹੜੀ ਉਹ ਉਂਗਲ ਕਰਦੇ ਆ। ਜੇ ਵਾਕਈ ਇਹ ਚੀਜ਼ ਹੈਗੀ ਆ ਤਾਂ ਫਿਰ ਜ਼ਰੂਰ ਇਸ ਦੇ ਹੱਲ ਵੱਲ ਨੂੰ ਵੀ ਆਪਾਂ ਨੂੰ ਸਭ ਨੂੰ ਮਿਲ ਜੁਲ ਕੇ ਵਧਣਾ ਚਾਹੀਦਾ ਹੈ। ਇੰਡੀਆ ਦੇ ਕੇਰਲਾ ਸਟੇਟ ਦੇ ਸਕੂਲ ਤੇ ਬੈਂਕਾਂ ਉਹ ਸ਼ਟ ਡਾਊਨ ਕੀਤੇ ਗਏ ਹੈਗੇ ਆ। ਕਹਿੰਦੇ ਉੱਥੇ 2 ਮੌਤਾਂ ਨੀਪਾ ਕਰਕੇ ਹੋਈਆਂ। ਨੀਪਾ ਇਹ ਇੱਕ ਇਦਾਂ ਦੀ ਜਿਹੜੀ ਵਾਇਰਸ ਆ ਜੋ ਬ੍ਰੇਨ ਨੂੰ ਡੈਮੇਜ ਕਰਦੀ ਹੈਗੀ ਆ। ਬਹੁਤ ਹੀ ਰੇਅਰ ਆ ਤੇ ਇਹ ਡੈਡਲੀ ਹੁੰਦੀ। ਜਿਹਨੂੰ ਵੀ ਜਿਹਦੇ ਐਂਟਰ ਕਰ ਜਾਏ ਵਾਇਰਸ ਤੇ ਉਹਦੀ ਜਿਹੜੀ ਮੌਤ ਹੋ ਜਾਂਦੀ ਹੈਗੀ ਆ। ਕਹਿੰਦੇ 130 ਦੇ ਕਰੀਬ ਲੋਕ ਟੈਸਟਡ ਪੋਜ਼ਿਟਿਵ ਪਾਏ ਗਏ ਆ। 2 ਜਾਣਿਆਂ ਦੀ ਜੋ ਮੌਤ ਆ ਉਹ ਹੋ ਚੁੱਕੀ ਹੈਗੀ ਆ। ਸੋ ਇਹ ਵੀ ਬਹੁਤ ਖਤਰਨਾਕ ਆ। ਜਿੱਦਾਂ ਕਰੋਨਾ ਵਾਇਰਸ ਆ ਉਸ ਤਰ੍ਹਾਂ ਇਹ ਕਹਿੰਦੇ ਵੀ ਬੰਦਿਆਂ ਦੇ ਵਿੱਚ ਐਂਟਰ ਕਰਦੀ ਆ ਜਾਨਵਰਾਂ ਤੋਂ, ਬੈਟਸ ਤੋਂ, ਪਿਗਸ ਤੋਂ। ਇਹ ਜਿਹੜੀ ਕੇਰਲਾ ਦਾ ਹੈਲਥ ਮਿਨਿਸਟਰ ਆ ਉਹਨਾਂ ਨੇ ਦੱਸਿਆ ਹੈਗਾ। ਉਹ ਕਹਿੰਦੇ ਵੀ ਅਸੀਂ ਟਰੇਸ ਕਰ ਰਹੇ ਹਾਂ ਕੰਟੈਕਟਸ, ਕਿੱਥੇ ਕਿੱਥੇ ਜਿਹੜੇ ਇਨਫੈਕਟਡ ਲੋਕ ਆ ਉਹ ਗਏ ਆ, ਤਾਂ ਕਿ ਉਹਨਾਂ ਨੂੰ ਆਈਸੋਲੇਸ਼ਨ ਦੇ ਵਿੱਚ ਰੱਖਿਆ ਜਾ ਸਕੇ। ਹੈਲਥ ਮਿਨਿਸਟਰ ਵੀਨਾ ਜਾਰਜ ਜੋ ਕੇਰਲਾ ਦੇ, ਉਹਨਾਂ ਨੇ ਦੱਸਿਆ ਹੈਗਾ ਆ। ਪਬਲਿਕ ਦੀ ਜੋ ਮੂਵਮੈਂਟ ਆ ਉਹ ਵੀ ਰੀਸਟ੍ਰਿਕਟ ਕਰ ਦਿੱਤੀ ਗਈ ਆ ਸਟੇਟ ਦੇ ਕੁਛ ਏਰੀਏ ਦੇ ਵਿੱਚ। ਇਹ ਇੱਕ ਬਹੁਤ ਵੱਡਾ ਮੈਡੀਕਲ ਕ੍ਰਾਈਸਿਸ ਆ। 2 ਇਨਫੈਕਟਡ ਲੋਕਾਂ ਦੀ ਮੌਤ ਹੋਈ ਅਗਸਤ 30 ਨੂੰ। 2018 ਦੇ ਵਿੱਚ ਵੀ ਇਹ ਆਊਟਬ੍ਰੇਕ ਇੱਕ ਟਾਈਮ ਦੇ ਉੱਤੇ ਹੋਇਆ ਸੀਗਾ। ਆਈਸੋਲੇਸ਼ਨ ਅਡਾਪਟ ਕੀਤੀ ਗਈ ਆ। ਮੈਡੀਕਲ ਸਟਾਫ ਨੂੰ ਕੁਆਰੰਟਾਈਨ ਕੀਤਾ ਗਿਆ ਹੈਗਾ ਆ। ਪਹਿਲਾ ਵਿਕਟਮ ਜਿਹੜਾ ਸੀ ਉਹ ਕਹਿੰਦੇ ਵੀ ਇੱਕ ਡਿਸਟ੍ਰਿਕਟ ਦਾ ਪਿੰਡ ਹੈਗਾ ਮਾਰੂ ਟੋਂਕਾਰਾ ਕਰਕੇ, ਉੱਥੇ ਉਹਦੀ ਜਿਹੜੀ ਮੌਤ ਹੋਈ ਆ। ਉਹ ਤੋਂ ਬਾਅਦ ਇੱਕ ਹੋਰ ਜੋ ਪਰਸਨ ਸੀ ਉਹਨੂੰ ਹਸਪਤਾਲ ਦੇ ਵਿੱਚ ਜਿਹੜੀ ਆ ਇਨਫੈਕਸ਼ਨ ਹੋਈ ਹੈਗੀ ਆ। ਤੇ ਫੈਡਰਲ ਟੀਮਸ ਪਲੱਸ ਜਿਹੜੀ ਉੱਥੇ ਦੀ ਨੈਸ਼ਨਲ ਵਾਇਰੋਲੋਜੀ ਇੰਸਟੀਚਿਊਟ ਆ ਉਹਦੇ ਜਿਹੜੇ ਲੋਕ ਆ ਉੱਥੇ ਪਹੁੰਚਣੇ ਸ਼ੁਰੂ ਹੋ ਗਏ ਆ।
ਨੀਪਾ ਵਾਇਰਸ ਪਹਿਲੀ ਵਾਰੀ 1999 ਦੇ ਵਿੱਚ ਆਇਡੈਂਟੀਫਾਈ ਕੀਤੀ ਗਈ ਸੀਗੀ। ਇੱਕ ਜਿਹੜੇ ਪਿਗ ਫਾਰਮਰਸ ਆ ਉੱਥੋਂ ਇਹ ਸ਼ੁਰੂ ਹੋਈ ਸੀਗੀ, ਮਲੇਸ਼ੀਆ ਤੇ ਸਿੰਗਾਪੁਰ ਦੇ ਵਿੱਚ। ਉਸ ਤੋਂ ਬਾਅਦ ਨੀਪਾ ਦਾ ਜੋ ਆਊਟਬ੍ਰੇਕ ਆ ਕੇਰਲਾ ਦੇ ਵਿੱਚ 2018 ਚ ਹੋਇਆ। ਫਸਟ ਤੇ ਵਰਸਟ ਆਊਟਬ੍ਰੇਕ ਜਿਹਦੇ ਵਿੱਚ ਇੱਕ 26 ਸਾਲਾਂ ਦਾ ਬੰਦਾ, ਉਹਦੀ ਹਸਪਤਾਲ ਦੇ ਵਿੱਚ ਮੌਤ ਹੋਈ ਸੀ। ਇਹਦੇ ਨਾਲ ਬੁਖਾਰ ਹੋ ਜਾਂਦਾ ਆ, ਕਫਿੰਗ ਹੁੰਦੀ ਹੈਗੀ ਆ। ਤੇ 2019 ਤੇ 2021 ਦੇ ਵਿੱਚ ਵੀ ਇਸ ਨੀਪਾ ਜੋ ਵਾਇਰਸ ਆ ਉਹਦੇ ਨਾਲ ਲੋਕਾਂ ਦੀਆਂ ਮੌਤਾਂ ਹੋਈਆਂ ਹੈਗੀਆਂ। ਜੀ, ਜੀ ਬਿਲਕੁਲ। ਸੋ ਧਿਆਨ ਜਿਹੜਾ ਉਹ ਜ਼ਰੂਰ ਵੱਧ ਤੋਂ ਵੱਧ ਜਿਹੜਾ ਉਹ ਰੱਖਿਆ ਜਾਵੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਯੂਕਰੇਨ ਰੂਸ ਦੀ ਜਿਹੜੀ ਵਾਰ ਆ ਉਸ ਨੂੰ ਲੈ ਕੇ ਯੂਕਰੇਨ ਦੇ ਦੁਆਰਾ ਕਹਿੰਦੇ ਵੀ ਮਿਜ਼ਾਈਲ ਅਟੈਕ ਆ ਕ੍ਰੀਮੀਆ ਦੇ ਇਲਾਕੇ ਦੇ ਵਿੱਚ ਸ਼ੁਰੂ ਕੀਤੇ ਗਏ ਆ। ਉੱਥੇ ਉਹਨਾਂ ਨੇ ਕੀਤੇ ਆ। ਕ੍ਰੀਮੀਆ ਉਹੀ ਇਲਾਕਾ ਆ ਜਿਹੜਾ ਓਬਾਮਾ ਕਾਰਜਕਾਲ ਦੇ ਦੌਰਾਨ ਰੂਸ ਨੇ ਅਨੈਕਸ ਕਰਕੇ ਆਪਣੇ ਨਾਲ ਇੱਕ ਹਿਸਾਬ ਦੇ ਨਾਲ ਮਿਲਾ ਲਿਆ ਸੀਗਾ। ਸੋ ਉੱਥੇ ਰੂਸੀ ਜਿਹੜਾ ਦਬਦਬਾ ਆ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਆ। ਰੂਸ ਕਹਿ ਰਿਹਾ ਸੀਗਾ, ਪਹਿਲਾਂ ਉਹਨਾਂ ਨੇ ਕਲੇਮ ਕੀਤਾ ਵੀ ਯੂਕਰੇਨ ਦੇ ਦੁਆਰਾ 10 ਮਿਜ਼ਾਈਲਸ ਇਹ ਲਾਂਚ ਕੀਤੀਆਂ ਗਈਆਂ ਯੂਕਰੇਨ ਦੇ ਦੁਆਰਾ, 3 ਜਿਹੜੀਆਂ ਬੋਟਸ ਆ ਉਹਨਾਂ ਦੇ ਉੱਤੇ। ਇਹਦੇ ਕਰਕੇ ਕਹਿੰਦੇ ਵੀ ਇੱਕ ਬਹੁਤ ਵੱਡੀ ਜਿਹੜੀ ਅੱਗ ਆ ਸਵਾਸਤਪੂਲ ਜਿਹੜਾ ਸ਼ਿਪ ਯਾਰਡ ਆ ਉੱਥੇ ਹੋਈ ਹੈ, ਜਿਹਦੇ ਕਰਕੇ 24 ਲੋਕ ਜ਼ਖਮੀ ਹੋਏ ਆ। ਇਹ ਰੂਸ ਦਾ ਜਿਹੜਾ ਉਹ ਦਾਅਵਾ ਸੀਗਾ। ਰੂਸ ਵਾਲੇ ਕਹਿ ਰਹੇ ਆ ਵੀ ਇਹ ਜਾਣਬੁੱਝ ਕੇ ਜਿਹੜੇ ਨੇਵੀ ਦੇ ਟਾਰਗੇਟਸ ਤੇ ਜਿਹੜੇ ਪੋਰਟ ਇਨਫਰਾਸਟ੍ਰਕਚਰ ਆ ਉਹਨਾਂ ਉੱਤੇ ਹਮਲਾ ਕਰ ਰਹੇ ਆ। ਜਿਹੜਾ ਬਲੈਕ ਸੀ ਫਲੀਟ ਹੈਗਾ ਕ੍ਰੀਮੀਆ ਦੇ ਵਿੱਚ ਉਹਨਾਂ ਦਾ, ਉਸ ਉੱਤੇ ਨਿਸ਼ਾਨਾ ਇਹਨਾਂ ਨੇ ਸਾਧਿਆ ਹੈਗਾ। ਯੂਕਰੇਨ ਨੇ ਕਿਹਾ ਆ ਵੀ ਜਿਹੜੀਆਂ ਵੈਸਟ ਦੇ ਦੁਆਰਾ ਮਿਲੀਆਂ ਉਹਨਾਂ ਨੂੰ ਕਰੂਜ਼ ਮਿਜ਼ਾਈਲਸ ਆ ਉਹਨਾਂ ਨੂੰ ਵਰਤਿਆ ਗਿਆ ਸੀਗਾ ਇਸ ਹਮਲੇ ਦੇ ਵਿੱਚ। ਵਨ ਆਫ ਦਾ ਬਿਗੇਸਟ ਆ ਜਿਹੜਾ ਬਲੈਕ ਸੀ ਫਲੀਟ ਜਦੋਂ ਦੀ ਵਾਰ ਜਿਹੜੀ ਸਟਾਰਟ ਹੋਈ ਆ ਉਸ ਦੇ ਉੱਤੇ ਅਨਮੈਨਡ ਵੈਸਲਸ ਜਿਨ੍ਹਾਂ ਦੇ ਵਿੱਚ ਕਈ ਕਹਿੰਦੇ ਵੀ ਸੀ ਡਰੋਨ ਬੋਟਸ, ਉਹਨਾਂ ਨੂੰ ਪਾਣੀ ਦੇ ਹੇਠਾਂ ਜਾਂ ਉਸ ਦੇ ਉੱਤੇ ਵੀ ਆਪਰੇਟ ਕੀਤਾ ਗਿਆ ਸੀ। ਕਹਿੰਦੇ ਵੀ ਉਹਨਾਂ ਵਿੱਚ ਐਕਸਪਲੋਸਿਵਸ ਤੇ ਕੈਮਰਾਜ਼ ਲਗਾ ਕੇ ਉਸ ਪਾਸੇ ਵੱਲ ਨੂੰ ਜਿਹੜੇ ਉਹ ਘੱਲ ਦਿੱਤੇ ਗਏ ਹੈਗੇ ਆ। ਸੋ ਕਈ ਫੋਟੋਜ਼ ਜਿਹੜੀਆਂ ਆ ਉੱਥੋਂ ਸ਼ੇਅਰ ਕੀਤੀਆਂ ਗਈਆਂ ਵੀ ਕਿਸ ਤਰੀਕੇ ਦੇ ਨਾਲ ਸਵਾਸਤਪੂਲ ਜਿਹੜਾ ਕ੍ਰੀਮੀਆ ਦੇ ਵਿੱਚ ਆ ਵੀ ਉੱਥੇ ਇੱਦਾਂ ਹਮਲਾ ਹੋਇਆ। ਸਵਾਸਤਪੂਲ ਇੱਕ ਇੱਥੇ ਵੀ ਆਪਣੇ ਕੈਲੀਫੋਰਨੀਆ 'ਚ ਵੀ ਹੈਗਾ ਆ, ਪਰ ਇਹ ਉਹ ਨਹੀਂ ਆਪਾਂ ਉੱਥੇ ਵਾਲੇ ਦੀ ਜਿਹੜੀ ਉਹ ਗੱਲ ਕਰ ਰਹੇ ਹੈਗੇ ਆ। ਤੇ ਕਹਿੰਦੇ ਵੀ ਇੱਕ ਲਾਰਜ ਲੈਂਡਿੰਗ ਸ਼ਿਪ ਜਿਸ ਦਾ ਨਾਮ ਮਿੰਸਕ ਸੀਗਾ ਤੇ ਇੱਕ ਜਿਹੜੀ ਸਬਮਰੀਨ ਆ ਉਹਨਾਂ ਦੇ ਉੱਤੇ ਇਹ ਹਮਲਾ ਕੀਤਾ ਹੋ ਸਕਦਾ। ਉਹਨਾਂ ਨੂੰ ਨੁਕਸਾਨ ਜਿਹੜਾ ਉਹ ਜ਼ਰੂਰ ਪਹੁੰਚਿਆ ਆ। ਸੋ ਯੂਕਰੇਨ ਦੀ ਜਿਹੜੀ ਮਿਲਟਰੀ ਏਜੰਸੀ ਦੇ ਅਫੀਸ਼ੀਅਲ ਆ ਐਂਡਰੀ ਯੂਸੋਵ, ਉਹਨਾਂ ਨੇ ਰੂਟਰਸ ਨੂੰ ਜਿਹੜਾ ਇਹ ਕਿਹਾ ਆ, ਦੱਸਿਆ, ਕਹਿੰਦੇ ਵੀ ਅਸੀਂ ਕਨਫਰਮ ਕਰਦੇ ਹਾਂ ਵੀ ਜਿਹੜੇ ਇੱਕ ਲਾਰਜ ਲੈਂਡਿੰਗ ਵੈਸਲ ਤੇ ਸਬਮਰੀਨ ਇਸ ਹਮਲੇ ਦੇ ਵਿੱਚ ਹਿੱਟ ਜਿਹੜੇ ਉਹ ਹੋਏ ਆ। ਪਰ ਕਿਹਦੇ ਨਾਲ ਇਹ ਹਮਲਾ ਕੀਤਾ ਉਹ ਅਸੀਂ ਨਹੀਂ ਦੱਸਾਂਗੇ। ਸੋ ਇਹਦੇ ਵਿੱਚ ਇਹ ਮੰਨਿਆ ਜਾ ਰਿਹਾ ਵੀ ਜਿਹੜੀਆਂ ਵੈਸਟ ਦੇ ਦੁਆਰਾ ਦਿੱਤੀਆਂ ਗਈਆਂ ਇਹਨਾਂ ਨੂੰ ਮਿਜ਼ਾਈਲਸ ਆ ਉਹਨਾਂ ਦੇ ਨਾਲ ਹੀ ਇਹਨਾਂ ਨੇ ਹਮਲਾ ਇਸ ਉੱਤੇ ਕੀਤਾ ਹੈ। ਜੀ, ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਕਹਿੰਦੇ ਵੀ ਪ੍ਰਾਈਵੇਟਲੀ GOP ਦੇ ਜੋ ਲਾ ਮੇਕਰਸ ਆ ਉਹਨਾਂ ਨੂੰ ਮਿਲੇ ਹੈਗੇ ਆ, ਖਾਸ ਕਰਕੇ ਜੋ ਪ੍ਰੈਜ਼ੀਡੈਂਟ ਜੋ ਬਾਈਡਨ ਦੀ ਇੰਪੀਚਮੈਂਟ ਦੀ ਜੋ ਗੱਲ ਚੱਲ ਰਹੀ ਹੈਗੀ ਆ। ਨਿਊਯਾਰਕ ਟਾਈਮ ਨੇ ਰਿਪੋਰਟ ਕੀਤਾ ਆ ਵੀ ਕੈਮਰਨ ਮਕਾਰਥੀ ਜੋ ਹਾਊਸ ਸਪੀਕਰ ਆ ਉਹਨਾਂ ਨੇ ਕਮੇਟੀਜ਼ ਨੂੰ ਡਾਇਰੈਕਟ ਕੀਤਾ ਵੀ ਇੱਕ ਫਾਰਮਲ ਇੰਪੀਚਮੈਂਟ ਇਨਕੁਆਇਰੀ ਬਾਈਡਨ ਉਹਨਾਂ ਦੇ ਅਗੇਂਸਟ ਸ਼ੁਰੂ ਕੀਤੀ ਜਾਵੇ, ਉਹਨਾਂ ਦੇ ਫੈਮਿਲੀ ਦੇ ਫੋਰਨ ਬਿਜ਼ਨਸ ਡੀਲਿੰਗਸ ਨੂੰ ਲੈ ਕੇ ਤੇ ਪਲੱਸ ਉਹਨਾਂ ਦਾ ਜਿਹੜਾ ਸਨ ਆ ਹੰਟਰ ਬਾਈਡਨ ਨੂੰ ਲੈ ਕੇ। 2 ਦਿਨ ਪਹਿਲਾਂ ਹੀ ਪ੍ਰੈਜ਼ੀਡੈਂਟ ਟਰੰਪ ਹੋਣੀ ਰਿਪਰੈਜ਼ੈਂਟੇਟਿਵ ਜੋ ਮਾਰੀ ਟੇਲਰ ਗ੍ਰੀਨ ਆ ਉਹਨੂੰ ਵੀ ਮਿਲੇ ਹੈਗੇ ਆ ਜਦੋਂ ਉਹ ਆਪਣੇ ਗੋਲਫ ਕਲੱਬ ਦੇ ਵਿੱਚ ਜਿਹੜੇ ਸੀਗੇ। ਤੇ ਇਸ ਤੋਂ ਬਾਅਦ ਕਹਿੰਦੇ ਆਪਾਂ ਨੂੰ ਪਤਾ ਹੀ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਇਹ ਵੀ ਕਿਹਾ ਵੀ ਉਹ ਕਾਫੀ ਗੁੱਸੇ ਆ ਵੀ ਉਹਨਾਂ ਦੇ ਟੈਨਿਓਰ ਦੇ ਦੌਰਾਨ ਇੰਪੀਚ ਕੀਤਾ ਗਿਆ 2 ਵਾਰ ਤੇ 4 ਵਾਰ ਉਹਨਾਂ ਨੂੰ ਇੰਡਾਈਟ ਕੀਤਾ ਗਿਆ। ਸੋ ਉਹ ਆਪਣਾ ਜਿਹੜਾ ਬਦਲਾ ਹੈ ਇੱਕ ਤਰ੍ਹਾਂ ਨਾਲ ਲੈਣਾ ਚਾਹੁੰਦੇ ਹੈਗੇ ਆ, ਪਰ ਉਹ ਕਿੰਨਾ ਸਕਸੈਸਫੁਲ ਹੋਊਗੇ ਕਿਉਂਕਿ ਸੈਨੇਟ ਦੇ ਵਿੱਚ ਹਜੇ ਮੈਜੋਰਟੀ ਆ ਡੈਮੋਕ੍ਰੇਟਸ ਦੀ, ਜੋ ਇਸ ਕਰਕੇ ਸੈਨੇਟ ਦੇ ਵਿੱਚੋਂ ਜਿਹੜਾ ਇੰਪੀਚ ਕਰਨਾ ਬੜਾ ਔਖਾ ਹੋਊਗਾ।
ਲੋਅਰ ਹਾਊਸ ਦੇ ਵਿੱਚ ਉਹ ਕੋਸ਼ਿਸ਼ ਕਰ ਸਕਦੇ ਆ ਕਿ ਉੱਥੇ ਇਹਨਾਂ ਦੀ ਜਿਹੜੀ ਆ ਥਿਨ ਮੈਜੋਰਟੀ ਹੈਗੀ। ਜੀ, ਜੀ ਬਿਲਕੁਲ। ਸੋ ਕੱਲ੍ਹ ਹੀ ਜਿਹੜੇ ਕੱਲ੍ਹ ਪਰਸੋਂ ਦੇ ਵਿੱਚ ਹੀ ਮੈਟ ਗੇਟਸ ਹੁਣਾਂ ਨੇ ਬਾਂਹ ਮਰੋੜੀ ਸੀ ਮਕਾਰਥੀ ਹੁਣਾਂ ਦੀ ਵੀ ਭਾਈ ਸਾਡੇ ਹਿਸਾਬ ਨਾਲ ਚੱਲੋ, ਨਹੀਂ ਤਾਂ ਸਪੀਕਰ ਦੇ ਅਹੁਦੇ ਤੋਂ ਤੁਰਦੇ ਫਿਰਦੇ ਜਿਹੜੇ ਉਹ ਹੋਵੋ, ਅਸੀਂ ਬਦਲ ਵੀ ਤੁਹਾਨੂੰ ਜਿਹੜਾ ਉਹ ਸਕਦੇ ਹਾਂ। ਤੇ ਉਸ ਤੋਂ ਬਾਅਦ ਦੇ ਵਿੱਚ ਮਕਾਰਥੀ ਹੁਣਾਂ ਨੇ ਇਹ ਇੰਪੀਚਮੈਂਟ ਦੀ ਇਨਕੁਆਇਰੀ ਨੂੰ ਓਪਨ ਜਿਹੜਾ ਉਹ ਕਰ ਦਿੱਤਾ ਆ। ਇਸ ਦੇ ਵਿੱਚ ਜੇ ਦੱਸ ਜਾਈਏ ਬਾਈਡਨ ਪਰਿਵਾਰ ਦੇ ਉੱਤੇ ਇਹ ਦੋਸ਼ ਨੇ, ਖਾਸ ਕਰਕੇ ਰਾਸ਼ਟਰਪਤੀ ਬਾਈਡਨ ਦੇ ਉੱਤੇ ਵੀ ਇਨਡਾਇਰੈਕਟਲੀ ਇਹਨਾਂ ਨੇ ਆਪਣੇ ਮੁੰਡੇ ਨੂੰ ਮਦਦ ਕੀਤੀ ਆ ਤੇ ਇਸ ਮਦਦ ਦੇ ਦੌਰਾਨ ਖੁਦ ਵੀ ਜਿਹੜੀਆਂ ਆ ਉਹ ਫਾਈਨੈਂਸ਼ੀਅਲੀ ਗੇਨ ਜਿਹੜਾ ਉਹ ਕੀਤਾ ਹੈ। ਕੰਟਕੀ ਦੇ ਰਿਪਬਲਿਕਨ ਜੇਮਸ ਕੋਮਰ ਆ ਜਿਹੜੇ ਕਮੇਟੀ ਦੇ ਚੇਅਰ ਆ, ਉਹਨਾਂ ਨੇ ਕਿਹਾ ਵੀ ਸਾਡੇ ਕੋਲ ਸਬਸਟੈਂਸ਼ੀਅਲ ਐਵੀਡੈਂਸ ਇਸ ਦੇ ਵਿੱਚ ਹੈਗਾ ਆ ਵੀ ਹੰਟਰ ਬਾਈਡਨ ਨੇ ਆਪਣੇ ਪਿਓ ਨੂੰ ਇੱਕ ਹਿਸਾਬ ਦੇ ਨਾਲ ਵੇਚਿਆ, ਉਹਨਾਂ ਦੇ ਨਾਮ ਨੂੰ ਜਿਹੜਾ ਉਹ ਵੇਚਿਆ। ਇਹ ਉਦੋਂ ਦੀ ਗੱਲ ਦੱਸ ਰਿਹਾ ਜਦੋਂ ਬਰਾਕ ਓਬਾਮਾ ਪ੍ਰੈਜ਼ੀਡੈਂਟ ਸੀਗੇ ਤੇ ਜਿਹੜੇ ਜੋ ਬਾਈਡਨ ਆ ਉਸ ਟਾਈਮ ਦੇ ਉੱਤੇ ਵਾਈਸ ਪ੍ਰੈਜ਼ੀਡੈਂਟ ਸੀਗੇ ਤੇ ਬ੍ਰਾਂਡ ਦੇ ਤੌਰ ਦੇ ਉੱਤੇ ਇਹਨਾਂ ਦਾ ਨਾਮ ਵਰਤ ਕੇ ਮਿਲੀਅਨਸ ਆਫ ਡਾਲਰ ਓਲੀਗਾਰਕ ਤੋਂ ਜਿਹੜੇ ਆ ਉਹ ਲੈਂਦੇ ਰਹੇ ਹੈਗੇ ਆ। ਸੋ ਬਾਈਡਨ ਪਰਿਵਾਰ ਤੇ ਉਹਨਾਂ ਦੇ ਬਿਜ਼ਨਸ ਐਸੋਸੀਏਟਸ ਦੇ ਉੱਤੇ $20 ਮਿਲੀਅਨ ਦੀਆਂ ਪੇਮੈਂਟਸ ਫੋਰਨ ਸੋਰਸਿਸ ਤੋਂ, ਜਿਨ੍ਹਾਂ 'ਚ ਚਾਈਨਾ, ਕਜ਼ਾਕਿਸਤਾਨ, ਯੂਕਰੇਨ, ਰਸ਼ੀਆ ਤੇ ਰੋਮੇਨੀਆ ਆ, ਉਹਨਾਂ ਦੇ ਉੱਤੇ ਜਿਹੜੇ ਇਹ ਦੋਸ਼ ਆ ਇਹ ਲੱਗ ਰਹੇ ਆ। ਸੋ ਹੁਣ ਦੇਖੋ ਕੀ ਹੁੰਦਾ ਆ। ਰਿਪਬਲਿਕਨਸ ਜਿਹੜੀ ਹੁਣ ਇਸ ਦੀ ਇਨਵੈਸਟੀਗੇਸ਼ਨ ਕਰਨਗੇ। ਕੱਲ ਕੈਵਿਨ ਮਕਾਰਥੀ ਹੁਣੀ ਕਹਿ ਰਹੇ ਸੀ ਵੀ ਮੈਂ ਚਾਹੁੰਦਾ ਆ ਵੀ ਸਤੰਬਰ ਦੇ ਐਂਡ ਤੱਕ ਇੰਪੀਚਮੈਂਟ ਦੀ ਜਿਹੜੀ ਇਨਕੁਆਇਰੀ ਆ ਉਹ ਡਨ ਜਿਹੜੀ ਆ ਉਹ ਹੋ ਜਾਵੇ। ਸੋ ਤਕਰੀਬਨ 1 ਸਾਲ ਪਹਿਲਾਂ ਪੂਰੇ ਇਲੈਕਸ਼ਨ ਦੇ ਕੋਲੋਂ। ਸੋ ਇਹ ਹੁਣ ਦੇਖੋ ਅੱਗੇ ਕੀ ਜਿਹੜਾ ਉਹ ਪਤਾ ਲੱਗਦਾ ਆ। ਪਰ ਜੋ ਬਾਈਡਨ ਹੁਣਾਂ ਦਾ ਨਾਮ ਨੂੰ ਹੰਟਰ ਬਾਈਡਨ ਨੇ ਵਰਤ ਕੇ ਮਿਲੀਅਨਸ ਆਫ ਡਾਲਰ ਜਿਹੜੇ ਉਹ ਲਏ ਆ, ਇਹ ਹੁਣ ਸਵਾਲਾਂ ਦੇ ਘੇਰੇ 'ਚ ਆ ਤੇ ਇਸ ਦੇ ਉੱਤੇ ਹੁਣ ਪੂਰੀ ਸਿਆਸਤ ਜਿਹੜੀ ਆ ਲਗਾਤਾਰ ਜਿਹੜੀ ਆ ਹੁਣ ਭਖੇਗੀ। ਆਉਣ ਵਾਲੇ ਦਿਨਾਂ ਦੇ ਵਿੱਚ ਆਈ ਥਿੰਕ ਇਹ ਮੁੱਦਾ ਜਿਹੜਾ ਉਹ ਕਾਫੀ ਜ਼ਿਆਦਾ ਛਾਇਆ ਰਹੇਗਾ। ਤੇ ਆਪਾਂ ਇੱਕ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਇਨਫਲੇਸ਼ਨ ਗੈਸ ਪ੍ਰਾਈਸਿਸ ਨੂੰ ਲੈ ਕੇ ਵਧੀ ਹੈਗੀ ਆ ਤੇ ਸੈਨੋਜ਼ 에ਅਰਪੋਰਟ ਤੇ ਇੱਕ ਸੱਪ ਨੂੰ ਫੜਿਆ ਗਿਆ ਆ, ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ। 2 ਕਾਮਰੇਡ ਵੀ ਮਿਲੇ ਆਪਸ ਦੇ ਵਿੱਚ, ਰੇਲ ਗੱਡੀ ਤੇ ਗਿਆ ਸੀਗਾ ਤੇ ਜੀ ਕੀ ਗੱਲਾਂ ਹੋਈਆਂ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਦੱਸਦੇ ਹਾਂ। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ।
ब्रेक तो बाद एक बारी फिर स्वागत है पंजाबी रेडियो यूएसए ਦੇ ਉੱਤੇ ਪ੍ਰੋਗਰਾਮ ਚੱਲ ਰਿਹਾ ਅਪਡੇਟ ਅਮਰੀਕਾ ਮੈਂ ਰਾਜਕਰਨਵੀਰ ਸਿੰਘ ਹਰਜੋਤ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਪਹਿਲਾਂ ਬ੍ਰੇਕ ਤੋਂ ਦੱਸਿਆ ਸੀ ਵੀ ਸੈਨੋਜ਼ੇ ਦਾ ਜੋ ਮਿਨੇਟਾ ਇੰਟਰਨੈਸ਼ਨਲ 에ਅਰਪੋਰਟ ਆ, ਉੱਥੇ ਇੱਕ ਸੱਪ ਨੂੰ ਜਿਹੜਾ ਫੜਿਆ ਗਿਆ ਹੈਗਾ। ਇਹ ਕਿੱਦਾਂ ਉੱਥੇ ਪਹੁੰਚਿਆ, ਇਹ ਹਜੇ ਤੱਕ ਕਹਿੰਦੇ ਵੀ ਹਜੇ ਫਿਗਰ ਆਊਟ ਹੀ ਕਰ ਰਹੇ ਹੈਗੇ ਆ।
에ਅਰਪੋਰਟ ਟਰਮੀਨਲ ਦੇ ਬਿਲਕੁਲ ਲਾਗਿਓਂ ਰਿਮੂਵ ਕੀਤਾ ਗਿਆ। ਇੱਕ ਲੇਡੀ ਨੇ ਜੋ ਇਹ ਸੱਪ ਦੀ ਸੀ ਬੈਗੇਜ ਕਲੇਮ ਵਾਲਾ ਜੋ ਏਰੀਆ ਸੀਗਾ, ਉੱਥੇ ਵੀਡੀਓ ਅਪਲੋਡ ਕੀਤੀ। 에ਅਰਪੋਰਟ ਦੇ ਆਫੀਸ਼ੀਅਲਸ ਨੇ ਇਹ ਕਿਹਾ ਵੀ ਮੰਗਲਵਾਰ ਨੂੰ ਇਹ ਸੱਪ ਲੱਭਿਆ ਸੀ ਤੇ ਇਹ ਖਤਰਨਾਕ ਨਹੀਂ ਸੀ, ਵੀ ਜ਼ਹਿਰੀ ਨਹੀਂ ਸੀ, ਇਹ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਇਹਦੀ ਜਿਹੜੀ ਥ੍ਰੈਟ ਨਹੀਂ। ਪਰ ਇਹ ਕਿਸ ਤਰ੍ਹਾਂ ਸੱਪ 에ਅਰਪੋਰਟ ਤੇ ਪਹੁੰਚ ਗਿਆ, ਕਹਿੰਦੇ ਵੀ ਇਹ ਬੜੀ ਹੈਰਾਨੀ ਵਾਲੀ ਗੱਲ ਹੈਗੀ ਹੈ। ਜੀ ਜੀ, ਦੋ ਕਾਮਰੇਡ ਆਪਸ 'ਚ ਮਿਲੇ ਨੇ। ਨਾਰਥ ਕੋਰੀਆ ਦਾ ਕਿਮ ਯੋਂਗ ਉਨ ਆਪਣੀ ਜਿਹੜੀ ਆ ਸਵਾਰੀ ਦੇ ਉੱਤੇ ਟ੍ਰੇਨ ਦੇ ਉੱਤੇ ਗਿਆ ਰੂਸ ਵੱਲ ਨੂੰ, ਤੇ ਉੱਥੇ ਜਿਹੜਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਉਸਦੀ ਕਹਿੰਦੇ ਵੀ ਇੱਕ ਰੇਅਰ ਸਮਿਟ ਜਿਹੜੀ ਆ ਉਹ ਹੋਈ ਆ ਬੁੱਧਵਾਰ ਨੂੰ। ਦੋਨਾਂ ਨੇ ਮਿਲ ਕੇ ਕਹਿੰਦੇ ਵੀ ਮਿਲਟਰੀ ਦੇ ਜਿਹੜੇ ਮੈਟਰਸ ਆ ਉਹਨਾਂ ਨੂੰ ਡਿਸਕਸ ਕੀਤਾ। ਮੰਨਿਆ ਇਹ ਜਾ ਰਿਹਾ ਆ ਵੀ ਇੱਥੇ ਆਪਸ ਦੇ ਵਿੱਚ ਆਰਮਸ ਡੀਲ ਵੀ, ਇੱਕ ਹਥਿਆਰਾਂ ਦੀ ਜਿਹੜੀ ਡੀਲ ਆ ਉਹ ਵੀ ਕੀਤੀ ਜਾ ਸਕਦੀ ਹੈ। ਯੂਕਰੇਨ ਦੀ ਵਾਰ ਨੂੰ ਲੈ ਕੇ ਵੀ ਕਹਿੰਦੇ ਵੀ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ। ਪੁਤਿਨ ਨੇ ਕਿਮ ਨੂੰ ਰਸ਼ੀਆ ਦਾ ਸਭ ਤੋਂ ਜਿਹੜਾ ਐਡਵਾਂਸਡ ਸਪੇਸ ਰਾਕਟ ਦੀ ਲਾਂਚ ਸਾਈਟ ਆ ਰਸ਼ੀਆ ਦੇ ਫਾਰ ਈਸਟ ਵਾਲੇ ਇਲਾਕੇ 'ਚ, ਉਸ ਦਾ ਜਿਹੜਾ ਇਸ ਨੂੰ ਦੌਰਾ ਵੀ ਜਿਹੜਾ ਉਹ ਕਰਾਇਆ। ਤੇ ਇਹ ਵੀ ਗੱਲ ਕੀਤੀ ਵੀ ਕਿ ਨਾਰਥ ਕੋਰੀਆ ਦਾ ਕੋਈ ਕਾਸਮੋਨੌਟ ਆ ਉਸ ਨੂੰ ਸਪੇਸ ਦੇ ਵਿੱਚ ਘੱਲਿਆ ਜਾ ਸਕਦਾ ਆ। ਸੋ ਇਹ ਪੁਤਿਨ, ਜਿਸ ਦੀ ਆਪਣੀ ਉਮਰ 70 ਸਾਲ ਆ, ਕਿਮ ਯੋਂਗ ਉਨ ਇਹ 39 ਸਾਲਾਂ ਦਾ ਆ, ਕਈ ਘੰਟਿਆਂ ਤੱਕ ਗੱਲਬਾਤ ਆ ਉਹ ਕਰਦੇ ਰਹੇ। 75 ਸਾਲ ਦੀ ਕੋਈ ਐਨੀਵਰਸਰੀ ਦੀ ਵੀ ਜਿਹੜੀ ਉਹ ਗੱਲਬਾਤ ਚੱਲ ਰਹੀ ਸੀ। ਪੁਤਿਨ ਤੇ ਕਿਮ ਆਪਸ ਦੇ ਵਿੱਚ ਇੱਕ ਦੂਜੇ ਨੂੰ ਕਾਮਰੇਡ ਹੀ ਜਿਹੜੇ ਉਹ ਆਖਦੇ ਆ। ਲੰਚ ਦੀ ਜਦੋਂ ਹੋ ਰਿਹਾ ਸੀਗਾ ਤੇ ਇਹਨਾਂ ਨੇ ਬਾਰ-ਬਾਰ ਜਿਹੜੀ ਇਹ ਗੱਲ ਕੀਤੀ ਤੇ ਨਾਲ ਹੀ ਜਿਹੜਾ ਪੁਤਿਨ ਨੇ ਕਿਮ ਨੂੰ ਜਿਹੜਾ ਉਹ ਯਾਦ ਦਿਵਾਉਂਦਾ ਰਿਹਾ ਵੀ ਸੋਵੀਅਤ ਯੂਨੀਅਨ ਜਿਹਨੇ ਨਾਰਥ ਕੋਰੀਆ ਨੂੰ ਇੱਕ ਟਾਈਮ ਦੇ ਉੱਤੇ ਸਪੋਰਟ ਕੀਤੀ ਸੀ, ਜੋ ਅਜੇ ਵੀ ਕਰ ਰਿਹਾ ਆ। ਤੇ ਇਹ 75 ਸਾਲ ਪਹਿਲਾਂ ਹੀ ਸੀਗਾ ਵੀ ਜਦੋਂ ਇਹ ਨਾਰਥ ਕੋਰੀਆ ਨੂੰ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਮਾਨਤਾ ਜਿਹੜੀ ਉਹ ਦਿੱਤੀ ਸੀ। ਇੱਧਰ ਕਿਮ ਯੋਂਗ ਉਨ ਰੂਸ ਦੇ ਵਿੱਚ ਟ੍ਰੇਨ ਤੇ ਪਹੁੰਚਿਆ ਤੇ ਨਾਲ ਦੇ ਨਾਲ ਗੱਲਾਂ ਬਾਤਾਂ ਕੀਤੀਆਂ। ਤੇ ਉਧਰ ਨਾਰਥ ਕੋਰੀਆ ਨੇ ਦੋ ਜਿਹੜੀਆਂ ਸ਼ਾਰਟ ਰੇਂਜ ਬਲਾਸਟਿਕ ਮਿਜ਼ਾਈਲਸ ਆ ਉੱਥੋਂ ਦੀ ਜਿਹੜੀ ਰਾਜਧਾਨੀ ਪਿਓਂਗਯਾਂਗ ਆ ਉਸ ਦੇ ਨਜ਼ਦੀਕ ਉਸ ਦਾ ਨਿਰੀਖਣ ਵੀ ਜਿਹੜਾ ਉਹ ਕਰ ਲਿਆ ਹੈਗਾ ਆ। ਸੋ ਇਹ ਕਹਿੰਦੇ ਵੀ ਪਹਿਲਾ ਲਾਂਚ ਆ ਜਦੋਂ ਕਿਮ ਯੋਂਗ ਉਨ ਨਾਰਥ ਕੋਰੀਆ ਤੋਂ ਬਾਹਰ ਜਿਹੜਾ ਆ ਉਹ ਦੱਸਿਆ ਜਾ ਰਿਹਾ ਆ। ਸੋ ਕਿਮ ਨੇ ਹੁਣ ਤੱਕ 7 ਟ੍ਰਿਪ ਓਵਰਆਲ ਮੁਲਕ ਤੋਂ ਬਾਹਰ ਨਾਰਥ ਕੋਰੀਆ ਤੋਂ ਲਏ ਆ, ਜਦੋਂ ਤੋਂ 12 ਸਾਲਾਂ ਤੋਂ ਇਹ ਸੱਤਾ ਦੇ ਵਿੱਚ ਹੈਗਾ ਆ। 2 ਵਾਰੀ ਤਾਂ ਇਹ ਸਾਡੇ ਇੱਥੇ ਦੇ ਰਾਸ਼ਟਰਪਤੀ ਟਰੰਪ ਹੁਣਾਂ ਨੂੰ ਵੀ ਮਿਲ ਹਟਿਆ। ਟਰੰਪ ਹੁਣੀ ਅਜੇ ਵੀ ਉਹਦੀ ਬੜੀ ਪਿਆਰੀ ਚਿੱਠੀ ਕਰ ਕਰਕੇ ਜਿਹੜੀ ਆ ਉਹ ਸਾਨੂੰ ਦੱਸਦੇ ਰਹਿੰਦੇ ਆ। ਸੋ ਹੁਣ ਦੇਖੋ ਇਹ ਦੋ ਕਾਮਰੇਡ ਇਕੱਠੇ ਹੋਏ ਆ, ਕੀ ਆਰਮਸ ਡੀਲ ਜਿਹੜੀ ਉਹ ਬਣਦੀ ਆ, ਕੀ ਜਿਹੜੀ ਉਹ ਹੁੰਦੀ ਆ। US ਤੇ ਸਾਊਥ ਕੋਰੀਆ ਇਹੀ ਸਸਪੈਕਟ ਕਰ ਰਿਹਾ ਹੈ ਵੀ ਇਹਨਾਂ ਦੋਨਾਂ ਦੇਸ਼ਾਂ ਦੇ ਦਰਮਿਆਨ ਕੋਈ ਆਰਮਸ ਡੀਲ ਜਿਹੜੀ ਆ ਇਹ ਕੀਤੀ ਜਾ ਰਹੀ ਹੈਗੀ ਆ। G20 ਦੀ ਮੀਟਿੰਗ ਜੋ ਇੰਡੀਆ ਦੇ ਵਿੱਚ ਹੋਈ ਸੀ, ਨਾ ਤਾਂ ਉੱਥੇ ਰਸ਼ੀਆ ਵਾਲੇ ਪਹੁੰਚੇ ਤੇ ਨਾ ਹੀ ਚਾਈਨਾ ਵਾਲੇ। ਤੇ ਕਿਉਂਕਿ ਰਸ਼ੀਆ ਨੂੰ ਹੁਣ ਪਿਛਲੇ ਲਗਭਗ 18 ਮਹੀਨੇ ਤੋਂ ਆਈਸੋਲੇਟ ਕੀਤਾ ਹੋਇਆ ਹੈ ਪੂਰੀ ਦੁਨੀਆ ਨਾਲੋਂ। ਆਪਾਂ ਦੇਖਦੇ ਹਾਂ ਸੈਂਕਸ਼ਨਸ ਕਿਸ ਹਿਸਾਬ ਦੇ ਨਾਲ ਲਾਈਆਂ ਹੋਈਆਂ। ਨਾਰਥ ਕੋਰੀਆ ਦੇ ਕੋਲ ਕਹਿੰਦੇ ਟੈਨਸ ਆਫ ਮਿਲੀਅਨਸ ਆਫ ਜਿਹੜੀ ਪੁਰਾਣੀ ਆਰਟਿਲਰੀ ਹੈਗੀ ਆ, ਸ਼ੈਲਸ ਹੈਗੇ ਆ ਜੋ ਉਹ ਸੋਵੀਅਤ ਡਿਜ਼ਾਈਨ ਆ ਤੇ ਉਹਨਾਂ ਨੂੰ ਰਸ਼ੀਆ ਵਾਲੇ ਯੂਜ਼ ਕਰ ਸਕਦੇ ਹੈਗੇ ਆ। US ਨੇ ਨਾਰਥ ਕੋਰੀਆ ਨੂੰ ਪਹਿਲਾਂ ਵੀ ਅਕਿਊਜ਼ ਕੀਤਾ ਹੈ ਵੀ ਰਸ਼ੀਆ ਨੂੰ ਨਾਰਥ ਕੋਰੀਆ ਵਾਲੇ ਆਰਮ ਸੈਂਡ ਕਰ ਰਹੇ ਹੈਗੇ ਆ, ਜਿਹਦੇ ਵਿੱਚ ਆਰਟਿਲਰੀ ਵੀ ਹੈਗੀ ਆ। ਤੇ ਇਹ ਜੋ ਰਸ਼ੀਆ ਦਾ ਵੈਗਨਰ ਗਰੁੱਪ ਸੀ ਉਹਨੂੰ ਜਿਹੜੇ ਇਹ ਭੇਜ ਰਹੇ ਸੀ। ਪਰ ਜੋ ਨਾਰਥ ਕੋਰੀਆ ਆ ਉਹਨਾਂ ਨੇ ਕਿਹਾ ਵੀ ਨਹੀਂ, ਅਸੀਂ ਇਹ ਨਹੀਂ ਭੇਜ ਰਹੇ ਹੈਗੇ। ਹਾਲਾਂਕਿ ਇਹ ਇੱਕ ਇੰਟਰਨੈਸ਼ਨਲ ਸੈਂਕਸ਼ਨ ਜੋ ਲੱਗੀਆਂ ਆ ਰਸ਼ੀਆ ਦੇ ਅਗੇਂਸਟ, ਉਹ ਵਾਇਲੇਸ਼ਨ ਹੋਊਗੀ। ਰਸ਼ੀਆ ਦੀ ਆਈਸੋਲੇਸ਼ਨ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ 18 ਮਹੀਨੇ ਹੋ ਗਏ ਜਦੋਂ ਤੋਂ ਹੀ ਉਹਨਾਂ ਨੇ ਯੂਕਰੇਨ ਦੇ ਵਿੱਚ ਐਂਟਰੀ ਕੀਤੀ ਆ। ਲਗਭਗ ਸਾਰੀ ਦੁਨੀਆ ਤੋਂ ਹੀ ਕੱਟ ਆਫ ਹੈਗਾ ਆ ਤੇ ਫਾਈਨੈਂਸ਼ੀਅਲੀ ਬੜਾ ਹਿੱਟ ਹੋਇਆ। ਤੇ ਉਸ ਟਾਈਮ ਦੇ ਉੱਤੇ ਨਾਰਥ ਕੋਰੀਆ ਦਾ ਲੀਡਰ ਮਿਲਣ ਗਿਆ ਆ ਪੁਟਿਨ ਨੂੰ, ਜਿਸ ਟਾਈਮ ਕੁਛ ਕੁ ਹਫ਼ਤੇ ਪਹਿਲਾਂ ਜੋ ਵੈਗਨਰ ਗਰੁੱਪ ਦਾ ਚੀਫ ਪ੍ਰਿਗੋਜ਼ਿਨ ਸੀ, ਉਹਦੀ ਇੱਕ ਏਅਰਪਲੇਨ ਦੇ ਵਿੱਚ ਮੌਤ ਹੋ ਗਈ ਸੀ, ਜਿਹਦੇ ਤੇ
ਇਹ ਲੱਗ ਰਹੇ ਆ ਚਾਰजेस ਵੀ ਪੂਟਨ ਨੇ ਉਸ ਨੂੰ ਮਰਵਾਇਆ, ਕਿਉਂਕਿ ਉਸਨੇ ਪੂਟਨ ਨੂੰ ਕੁਝ ਮਹੀਨੇ ਪਹਿਲਾਂ ਜੂਨ ਮਹੀਨੇ ਦੇ ਵਿੱਚ ਚੈਲੰਜ ਕਰ ਦਿੱਤਾ ਸੀਗਾ। ਕ੍ਰੈਮਲਿਨ ਜੋ ਆ ਉਹ ਇਸ ਚੀਜ਼ ਨੂੰ ਡਿਨਾਈ ਕਰ ਰਿਹਾ ਹੈਗਾ। ਸੋ ਕਿਮ ਤੇ ਪੂਟਨ ਦੋਨੋਂ ਇਕੱਠੇ ਜਿਹੜੇ ਆ ਇਹ ਮਿਲੇ ਹੈਗੇ ਆ, ਤੇ ਕਿਮ ਆਪਣੀ ਟ੍ਰੇਨ ਦੇ ਵਿੱਚ ਗਿਆ ਸੀ। ਕਹਾਂ ਹੁਣ ਸ਼ਾਇਦ ਇੱਕ ਸ਼ਹਿਰ ਦੇ ਵਿੱਚ ਕਹਿੰਦੇ ਉਹਨੂੰ ਪਲੇਨ ਦੇ ਵਿੱਚ ਵੀ ਲਿਜਾਇਆ ਜਾਊਗਾ, ਪਰ ਇਹ ਹਜੇ ਕਨਫਰਮ ਨਹੀਂ ਹੋ ਸਕਿਆ। ਜੀ ਪੁਤਿਨ ਨੇ ਇਸ ਚੀਜ਼ ਨੂੰ ਕਿਹਾ ਆ ਵੀ ਕੋਆਪਰੇਸ਼ਨ ਨਾਰਥ ਕੋਰੀਆ ਦੀ ਜਿਹੜੀ ਮਿਲਟਰੀ ਦੇ ਨਾਲ ਇਹਦੀ ਪੋਸੀਬਿਲਿਟੀ ਕਾਫੀ ਹਾਈ ਜਿਹੜੀ ਇਸ ਟਾਈਮ ਬਣੀ ਹੈਗੀ ਆ। ਦੋਨੋਂ ਹੀ ਰਜੀਮਸ ਇਸ ਟਾਈਮ ਜੇ ਕਹੀਏ ਤਾਂ ਸੈਂਕਸ਼ਨਡ ਨੇ, ਐਡਵਾਂਸ ਸਪੇਸ ਟੈਕਨੋਲੋਜੀ ਦੀ ਦਰਕਾਰ ਦੇ ਵਿੱਚ ਹੈਗਾ। ਕਿਮ ਜੋਂਗ ਉਨ ਹੁਣ ਇਹ ਉਹਦੇ ਵਿੱਚ ਮਿਲਦਾ ਆ, ਇਸ ਨੂੰ ਮਿਲ ਸਕੂਗਾ ਜਾਂ ਨਹੀਂ ਇਹ ਦੇਖਣ ਵਾਲੀ ਗੱਲ ਰਹੇਗੀ। ਸੋਵੀਅਤ ਸੰਘ ਤੇ ਨਾਰਥ ਕੋਰੀਆ ਦੇ ਦਰਮਿਆਨ ਇਤਿਹਾਸਿਕ ਤੌਰ ਦੇ ਉੱਤੇ ਚੰਗੇ ਸੰਬੰਧ ਜਿਹੜੇ ਉਹ ਰਹੇ ਨੇ, ਤੇ ਕਿਮ ਨੇ ਜਿੱਦਾਂ ਪੁਤਿਨ ਨੇ ਕਹਿਣਾ ਹੀ ਸੀਗਾ ਵੀ ਉਹਨੇ ਆਪਣੀ ਜਿਹੜੀ ਸਪੋਰਟ ਆ ਯੂਕਰੇਨ ਦੀ ਵਾਰ ਦੇ ਵਿੱਚ ਡੈਫੀਨੇਟਲੀ ਇਸ ਨੂੰ ਇਹ ਦਿੱਤੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲਾਂ ਕਰਦੇ ਜਾਈਏ ਤਾਂ ਰਸ਼ੀਆ ਦੀ ਇੱਕ ਪ੍ਰੋਮੀਨੈਂਟ ਜਰਨਲਿਸਟ ਉਹਦੇ ਵੀ ਫੋਨ ਦੇ ਉੱਤੇ ਸਪਾਈਵੇਅਰ ਇਸ ਵਾਰ ਲੱਭਾ ਆ। ਮੈਡੂਜ਼ਾ ਨਿਊਜ਼ ਆਊਟਲੈਟ ਹੈਗੀ ਆ ਇੱਕ, ਇਹ ਜਰਮਨੀ ਬੇਸਡ ਆ, ਤੇ ਉਹਦੇ ਜਿਹੜੇ ਫੋਨ ਦੇ ਵਿੱਚ ਸਪਾਈਵੇਅਰ ਮਿਲਿਆ ਆ। ਕਹਿੰਦੇ ਵੀ ਇਹ ਪਹਿਲੀ ਵਾਰੀ ਇਸ ਦੇ ਫੋਨ ਦੇ ਵਿੱਚ ਇੱਦਾਂ ਆ। ਯਾਦ ਹੋਣਾ ਹਰਜੋਤ ਸਿੰਘ ਜੀ, ਇਸ ਤੋਂ ਪਹਿਲਾਂ ਵੀ ਫੋਨਸ ਦੇ ਵਿੱਚ ਜਿਹੜੇ ਸਪਾਈਵੇਅਰ ਆ ਜਰਨਲਿਸਟਾਂ ਦੇ ਫੋਨ ਦੇ ਵਿੱਚੋਂ ਜਿਹੜੇ ਉਹ ਲੱਭੇ ਸੀਗੇ। ਵਲਾਦੀਮਿਰ ਪੁਤਿਨ ਨੇ ਇਸ ਦੀ ਜਿਹੜੀ ਨਿਊਜ਼ ਆਊਟਲੈਟ ਆ ਉਸ ਨੂੰ ਆਊਟਲਾ ਕੀਤਾ ਹੈਗਾ ਆ। ਸੋ ਕਹਿੰਦੇ ਵੀ ਪੈਗਾਸਸ ਸਪਾਈਵੇਅਰ ਦੇ ਨਾਲ ਹੀ ਇਸ ਦਾ ਜਿਹੜਾ ਆਈਫੋਨ ਆ ਉਹ ਕਹਿ ਲਓ ਵੀ ਬਿਮਾਰ ਜਿਹੜਾ ਇੱਕ ਹਿਸਾਬ ਦੇ ਨਾਲ ਨਜ਼ਰ ਆਇਆ ਆ। ਸੋ ਕਹਿੰਦੇ ਵੀ ਇਸ ਫੋਨ ਦੇ ਵਿੱਚ ਸਪਾਈਵੇਅਰ ਆਇਆ ਆ। ਜੈਲੀਨਾ ਟਿਮਚੈਂਕੋ ਇਸ ਦਾ ਨਾਮ ਆ। ਮੈਡੂਜ਼ਾ ਦੀ ਇਹ ਜਿਹੜੀ ਨਿਊਜ਼ ਆਊਟਲੈਟ ਆ ਉਸ ਨੂੰ ਜਿਹੜਾ ਉਹ ਲੈ ਕੇ ਫਰਵਰੀ ਮਹੀਨੇ ਦੇ ਵਿੱਚ ਇਹ ਹੋਰ ਰੂਸੀ ਜਰਨਲਿਸਟ ਦੇ ਨਾਲ ਮੁਲਾਕਾਤ ਇਸਨੇ ਕੀਤੀ ਸੀ, ਤੇ ਹੁਣ ਇਹ ਸਵਾਲ ਉੱਠ ਰਹੇ ਆ ਕਿ ਉਸ ਦੌਰਾਨ ਇਸ ਦੇ ਫੋਨ ਦੇ ਵਿੱਚ ਇਹ ਸਪਾਈਵੇਅਰ ਆ ਉਹ ਐਡ ਨਾ ਕਰ ਦਿੱਤਾ ਹੋਵੇ। ਪੈਗਾਸਸ ਇੱਕ ਇਜ਼ਰਾਈਲੀ ਕੰਪਨੀ ਆ, NSO ਗਰੁੱਪ, ਉਹਨਾਂ ਦੇ ਦੁਆਰਾ ਕ੍ਰੀਏਟ ਕੀਤਾ ਗਿਆ ਸੀਗਾ। ਇਹ ਕਹਿੰਦੇ ਵੀ ਫੋਨ ਦੇ ਵਿੱਚ ਰਿਮੋਟਲੀ ਵੀ ਇੰਸਟਾਲ ਕੀਤਾ ਜਾ ਸਕਦਾ ਆ, ਬਗੈਰ ਫੋਨ ਦੇ ਓਨਰ ਦੇ ਦੁਆਰਾ ਕਿਸੇ ਲਿੰਕ ਨੂੰ ਕਲਿੱਕ ਕੀਤੇ ਬਗੈਰ ਜਾਂ ਕੋਈ ਐਕਸ਼ਨ ਲਏ ਬਗੈਰ। ਸੋ ਅਮਰੀਕਨ ਡਿਪਲੋਮੈਟਸ, ਹਿਊਮਨ ਰਾਈਟ ਐਕਟਿਵਿਸਟ, ਜਰਨਲਿਸਟ ਜਾਂ ਕਿਸੇ ਵੀ ਗਵਰਨਮੈਂਟ ਦੇ ਜਿਹੜੇ ਡਿਸੈਂਡੈਂਟਸ ਅਕ੍ਰੋਸ ਦਾ ਗਲੋਬ ਉਹਨਾਂ ਦੇ ਫੋਨਸ ਦੇ ਵਿੱਚ ਇਹ ਇਸ ਨੂੰ ਆਲਰੇਡੀ ਜਿਹੜਾ ਉਹ ਦੇਖਿਆ ਗਿਆ ਹੈਗਾ ਆ। ਉੱਦਾਂ ਤਾਂ ਇਸ ਨੂੰ ਹੁਣ ਆਊਟਲਾ ਕਰ ਦਿੱਤਾ ਗਿਆ ਪੈਗਾਸਸ ਨੂੰ, ਪਰ ਅਜੇ ਵੀ ਚਾਹੇ ਇਹ ਰੂਸ ਵਾਲੇ ਆ ਤੇ ਚਾਹੇ ਮੋਦੀ ਹੋਣੀ ਆ ਤੇ ਚਾਹੇ ਹੋਰ ਮੁਲਕ ਵਾਲੇ ਆ, ਚਾਹੇ ਉਹ ਨਾਰਥ ਕੋਰੀਆ ਵਾਲੇ ਹੋਣ, ਉਹ ਸਾਰੇ ਅਜੇ ਇਸ ਸੌਫਟਵੇਅਰ ਨੂੰ ਵਰਤੀ ਜਾ ਰਹੇ ਆ ਸਪਾਈਵੇਅਰ ਨੂੰ। ਜੀ ਅਗਲੀ ਖਬਰ ਵੱਲ ਚਲੀਏ। ਇੱਕ ਅਖਬਾਰ ਨੇ, ਇੰਟਰਨੈਸ਼ਨਲ ਨਿਊਜ਼ਪੇਪਰ ਆ, ਉਹਨੇ ਬਹੁਤ ਵੱਡੀ ਸਟੋਰੀ ਰਨ ਕੀਤੀ ਆ ਵੀ ਕਿਸ ਤਰ੍ਹਾਂ ਹਿਮਾਲਿਆਜ਼ ਦੇ ਵਿੱਚ ਹਿਮਾਚਲ ਪ੍ਰਦੇਸ਼ 'ਚ ਫਲੱਡ ਆਏ, ਉਹਦੇ ਨਾਲ ਵੱਡੀ ਗਿਣਤੀ ਦੇ ਵਿੱਚ ਮੌਤਾਂ ਹੋਈਆਂ, ਤੇ ਐਕਸੀਡੈਂਟਸ ਹੋਏ, ਲੋਕਾਂ ਦੇ ਘਰ ਹੜ੍ਹ ਗਏ। ਤੇ ਇਹ ਸਾਰੇ ਕਾਸੇ ਦੇ ਵਿੱਚ ਗਵਰਨਮੈਂਟ ਨੇ ਕੁਛ ਨਹੀਂ ਕੀਤਾ, ਉਹਦੇ ਮੁਕਾਬਲੇ ਜੋ ਸਿੱਖਾਂ ਨੇ ਕੀਤਾ ਆ ਉਹ ਬੜਾ ਪ੍ਰਸ਼ੰਸਾਯੋਗ ਆ। ਉਹਨਾਂ ਨੇ ਕਿਹਾ ਵੀ ਹਰ ਇੱਕ ਗੁਰਦੁਆਰਾ ਹਿਮਾਚਲ ਪ੍ਰਦੇਸ਼ ਦੇ ਵਿੱਚ ਓਪਨ ਕੀਤਾ ਗਿਆ। ਓਪਨ ਹੀ ਹੁੰਦਾ ਗੁਰਦੁਆਰਾ, ਆਪਾਂ ਨੂੰ ਪਤਾ ਹੀ ਆ, ਪਰ ਉਹਨਾਂ ਦੀ ਰਾਈਟਿੰਗ ਇਸ ਹਿਸਾਬ ਨਾਲ ਉਹਨਾਂ ਨੇ ਕਹਿੰਦੇ ਵੀ ਇਕੱਲਾ ਉਹਨਾਂ ਨੂੰ ਫੂਡ ਨਹੀਂ ਦਿੱਤਾ, ਸ਼ੈਲਟਰ ਵੀ ਦਿੱਤਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਹਿਮਾਚਲ ਪ੍ਰਦੇਸ਼ ਦੇ ਵਿੱਚ ਮੰਡੀ, ਕੁੱਲੂ, ਉਹ ਸਾਰਾ ਜਿਹੜਾ ਏਰੀਆ ਹੈ, ਉਹਨਾਂ ਏਰੀਆਜ਼ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਰਹਿ ਰਹੇ ਆ ਤੇ ਗੁਰਦੁਆਰਿਆਂ ਦੇ ਵਿੱਚ ਲੰਗਰ ਛਕ ਰਹੇ ਆ। ਪਹਿਲਾਂ ਬਹੁਤ ਸਾਰੀਆਂ ਇਦਾਂ ਦੀਆਂ ਵੀ ਖਬਰਾਂ ਆਉਂਦੀਆਂ ਰਹਿੰਦੀਆਂ ਜਦੋਂ ਪੰਜਾਬ ਤੋਂ ਉੱਥੇ ਵਿਜ਼ਿਟ ਕਰਨ ਜਾਂਦੇ ਆ ਲੋਕ ਆਪਣੇ ਪੰਜਾਬੀ, ਕਈ ਵਾਰੀ ਕਨਫਰੰਟੇਸ਼ਨ ਵੀ ਹੋ ਜਾਂਦੀ ਆ। ਪਰ ਇਸ ਔਖੇ ਟਾਈਮ ਦੇ ਉੱਤੇ ਕਹਿੰਦੇ ਵੀ ਜਿਹੜੇ ਗੁਰੂ ਘਰ ਆ ਉਹ ਹਮੇਸ਼ਾ ਹੀ ਖੁੱਲੇ ਹੁੰਦੇ ਆ। ਗੁਰੂ ਘਰਾਂ ਨੇ ਐਂਬੂਲੈਂਸਾਂ ਆਪਣੀਆਂ ਰੱਖੀਆਂ ਹੋਈਆਂ ਆ ਮੰਡੀ ਏਰੀਏ ਦੇ ਵਿੱਚ। ਇਸ ਨਿਊਜ਼ਪੇਪਰ ਦੇ ਮੁਤਾਬਕ ਕਹਿੰਦੇ ਵੀ ਉਹ ਲੋਕਾਂ ਨੂੰ ਘਰਾਂ ਤੋਂ ਐਂਬੂਲੈਂਸਾਂ ਦੇ ਵਿੱਚ ਵੀ ਲਿਆ ਕੇ ਜਿਹੜਾ ਕੋਈ ਬਿਮਾਰ ਆ ਉਹਦੀ ਸੇਵਾ ਵੀ ਕਰ ਰਹੇ। ਡਾਕਟਰ ਵੀ ਉਹਨਾਂ ਨੇ ਗੁਰਦੁਆਰਿਆਂ ਦੇ ਵਿੱਚ ਰੱਖੇ ਹੋਏ ਹੈਗੇ ਆ। 1000 ਤੋਂ ਵੱਧ ਲੋਕ
ਕੱਲੇ ਇੱਕ ਗੁਰਦੁਆਰੇ ਦੇ ਵਿੱਚ ਜੋ ਮੰਡੀ ਏਰੀਆ ਆ ਉੱਥੇ ਦਾ, ਉੱਥੇ ਰਹਿ ਰਹੇ ਹੈਗੇ ਆ। ਸੁਨੀਲ ਕੁਮਾਰ ਇੱਕ 40 ਸਾਲਾਂ ਦਾ, ਉਹ ਕਹਿੰਦਾ ਆ ਵੀ ਅਸੀਂ ਸਾਰਾ ਕੁਛ ਲੂਜ਼ ਕਰ ਲਿਆ, ਉੱਥੇ ਸਾਡਾ ਘਰ ਵੀ ਹੜ੍ਹ ਗਿਆ ਤੇ ਕੁਛ ਨਹੀਂ, ਆਪਾਂ ਨੂੰ ਗੁਰਦੁਆਰੇ ਨੇ ਕੱਪੜੇ ਵੀ ਦਿੱਤੇ, ਰੋਟੀ ਵੀ ਦਿੱਤੀ, ਸਾਰਾ ਕੁਛ ਖਾਣ ਨੂੰ ਦਿੱਤਾ। ਇਸੇ ਤਰ੍ਹਾਂ ਇੱਕ ਬਿਮਲਾ ਦੇਵੀ ਨਾਮ ਦੀ 65 ਸਾਲਾਂ ਦੀ ਬੀਬੀ ਆ, ਉਹ ਕਹਿੰਦੀ ਵੀ ਮੈਂ ਵੀ ਆਪਣਾ ਘਰ ਲੂਜ਼ ਕਰ ਲਿਆ ਇਸ ਫਲੱਡ ਦੇ ਵਿੱਚ, ਗਵਰਨਮੈਂਟ ਨੇ ਕੁਛ ਨਹੀਂ ਦਿੱਤਾ। ਜੀ। ਮੈਂ ਉਸੇ ਦਿਨ ਤੋਂ ਗੁਰਦੁਆਰੇ ਰਹਿ ਰਹੀ ਹਾਂ ਤੇ ਗੁਰਦੁਆਰੇ ਵਾਲੇ ਸਾਨੂੰ ਐਂਜਲਸ ਦੀ ਤਰ੍ਹਾਂ ਹੈਲਪ ਕਰ ਰਹੇ ਹੈਗੇ ਆ, ਕਿ ਸਾਨੂੰ ਫੂਡ ਵੀ ਦੇ ਰਹੇ, ਸ਼ੈਲਟਰ ਵੀ ਦੇ ਰਹੇ, ਸਾਰਾ ਕੁਝ ਦੇ ਰਹੇ ਹੈਗੇ ਆ। ਸੋ ਇਸ ਅਖਬਾਰ ਨੇ ਕਾਫੀ ਜਿਹੜੀ ਆ ਸਿੱਖਾਂ ਦਾ ਜੋ ਸਿੱਖ ਹੈਲਪ ਕਰ ਰਹੇ ਆ ਹਿਮਾਚਲ ਪ੍ਰਦੇਸ਼ ਦੇ ਵਿੱਚ ਜਦੋਂ ਤੋਂ ਹੀ ਫਲੱਡ ਆਏ ਆ, ਜਿਹਦੇ ਨਾਲ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਕਹਿੰਦੇ 100 ਤੋਂ ਵੱਧ ਮੌਤਾਂ ਹੋਈਆਂ ਹੈਗੀਆਂ ਫਲੱਡ ਦੇ ਵਿੱਚ, ਤੇ ਹਜ਼ਾਰਾਂ ਲੋਕ ਬੇਘਰੇ ਹੋ ਗਏ ਆ, ਉਹਨਾਂ ਦੀ ਪੂਰੀ ਤਰ੍ਹਾਂ ਜਿਹੜੀ ਹੈਲਪ ਆ ਕਰ ਰਹੇ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ ਕੁਛ ਇਕੋਨਮੀਜ਼ ਨੂੰ ਜਿਹੜਾ ਉਹ ਲੈ ਕੇ, ਲੇਟੈਸਟ ਰਿਪੋਰਟ ਦੇ ਮੁਤਾਬਕ ਅਗਸਤ ਮਹੀਨੇ ਦੇ ਵਿੱਚ US ਦੀ ਇਨਫਲੇਸ਼ਨ ਇੱਕ ਵਾਰੀ ਫੇਰ ਤੇਜ਼ ਹੋਈ ਆ। ਇਸ ਦੇ ਵਿੱਚ ਮੁੱਖ ਕਾਰਨ ਇੱਕ ਵਾਰੀ ਫੇਰ ਕਹੀਏ ਤਾਂ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧੇ ਕਰਕੇ ਰਿਹਾ ਆ। ਕੁਝ ਦਿਨ ਪਹਿਲਾਂ ਯੈਨਟ ਯੈਲਨ G20 ਤੋਂ ਕਹਿ ਰਹੇ ਸੀਗੇ ਵੀ ਅਮਰੀਕਾ ਸੌਫਟ ਲੈਂਡਿੰਗ ਕਰ ਰਿਹਾ ਆ, ਉਸ ਚੀਜ਼ ਨੂੰ ਲੈ ਕੇ ਉਹ ਬੜੇ ਉਤਸ਼ਾਹਿਤ ਨਜ਼ਰ ਆ ਰਹੇ ਆ। ਕੰਜ਼ਿਊਮਰ ਪ੍ਰਾਈਸ ਇੰਡੈਕਸ ਇਹ ਦੱਸਦਾ ਆ ਵੀ ਜਿਹੜੀ US ਦੀ ਇਕਾਨਮੀ ਦੇ ਵਿੱਚ 0.6% ਅੱਧੇ ਪਰਸੈਂਟ ਤੋਂ ਵੱਧ ਦਾ ਵਾਧਾ ਹੋਇਆ ਆ ਪ੍ਰਾਈਸਿਸ ਦੇ ਵਿੱਚ। ਸੋ ਇਹ ਕਹਿੰਦੇ ਵੀ ਫਾਸਟਰ ਪੇਸ ਦੇ ਨਾਲ, ਤੇਜ਼ੀ ਦੇ ਨਾਲ ਵਧਿਆ ਆ ਜੁਲਾਈ ਮਹੀਨੇ ਦੇ ਮੁਤਾਬਕ, ਜੇ ਆਪਾਂ ਇਸ ਨੂੰ ਦੇਖਦੇ ਜਾਈਏ। ਓਵਰਆਲ ਜਿਹੜੀ ਇੱਕ ਹਿਸਾਬ ਦੇ ਨਾਲ ਰਿਸੈਸ਼ਨ ਜਦੋਂ 2020 'ਚ ਸਭ ਕੁਛ ਹੀ ਠੱਪ ਹੋ ਗਿਆ ਸੀਗਾ, ਉਹ ਆਇਆ, ਫਿਰ ਮਨੀ ਇੰਜੈਕਟ ਹੋਈ, ਸਭ ਕੁਛ ਉੱਤੇ ਨੂੰ ਜਿਹੜਾ ਹੋ ਗਿਆ, ਤੇ ਹੁਣ ਫਿਰ ਹੌਲੀ ਹੌਲੀ ਚੀਜ਼ਾਂ ਜਿਹੜੀਆਂ ਉਹ ਥੱਲੇ ਨੂੰ ਆ ਰਹੀਆਂ ਹੈਗੀਆਂ ਆ। ਕਾਫੀ ਜ਼ਿਆਦਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਵੱਧ ਚੁੱਕਾ ਸੀ, ਇੱਕ ਟਾਈਮ ਦੇ ਉੱਤੇ 9% ਤੋਂ ਵੀ ਉੱਤੇ ਚਲਾ ਗਿਆ ਸੀਗਾ। ਸੋ ਓਵਰਆਲ ਇਸ ਟਾਈਮ ਅੱਧਾ ਪਰਸੈਂਟ 0.6% ਪਿਛਲੇ ਮਹੀਨੇ ਦੇ ਮੁਤਾਬਕ ਇਨਕਰੀਜ਼ ਹੋਇਆ ਆ ਪ੍ਰਾਈਸਿਸ ਦੇ ਵਿੱਚ। ਓਵਰਆਲ ਅਨਇੰਪਲੋਇਮੈਂਟ ਦੀ ਦਰ, ਉਸ ਦੇ ਵਿੱਚ ਵੀ ਵਾਧਾ ਹੋਇਆ ਆ। ਕਈ ਮਹੀਨੇ ਇਹ ਜਿਹੜੀ ਅਨਇੰਪਲੋਇਮੈਂਟ ਦੀ ਦਰ 3.5% ਦੇ ਉੱਤੇ ਰਹੀ ਆ, ਹੁਣ ਕੁਝ ਕੁ ਮਹੀਨਿਆਂ ਤੋਂ ਇਹ 3.7% ਦੇ ਉੱਤੇ ਚੱਲ ਰਹੀ ਹੈਗੀ ਆ। ਗੈਸੋਲੀਨ ਦੀਆਂ ਪ੍ਰਾਈਸਾਂ ਇੱਕ ਵਾਰੀ ਫੇਰ ਹੁਣ ਸਸਤੇ ਤੋਂ ਸਸਤਾ ਤੇਲ ਵੀ ਜੇ ਕਿਤੇ ਤੁਸੀਂ ਇੱਥੇ ਲੱਭਦੇ ਆ ਤਾਂ ਉਹ ਵੀ $5 ਤੋਂ ਘੱਟ ਤੁਹਾਨੂੰ ਕਿਤੇ ਮਿਲਦਾ ਨਹੀਂ ਹੈਗਾ। ਸੋ ਓਵਰਆਲ ਸੂਬੇ ਦੀ ਜਿਹੜੀ ਐਵਰੇਜ ਆ ਉਹ $5.25 $5.5 ਦੇ ਇਰਦ ਗਿਰਦ ਜਿਹੜੀ ਉਹ ਮੰਡਰਾ ਰਹੀ ਆ, ਤੇ ਨੈਸ਼ਨਲ ਐਵਰੇਜ ਉਹਦੇ ਮੁਤਾਬਕ ਕੈਲੀਫੋਰਨੀਆ ਦੀ ਪ੍ਰਾਈਸਿਸ ਦੇ ਨਾਲੋਂ ਕਾਫੀ ਜਿਹੜੀ ਉਹ ਘੱਟ ਹੈਗੀ ਆ। ਉੱਧਰ ਕੁਛ ਓਪੈਕ ਦੇ ਮੁਲਕਾਂ ਨੇ ਤੇਲ ਦੀ ਪ੍ਰੋਡਕਸ਼ਨ ਨੂੰ ਘਟਾ ਦਿੱਤਾ ਆ, ਜਿਹਦੇ ਕਰਕੇ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਇੱਕ ਵਾਰੀ ਫੇਰ ਵਾਧਾ ਹੋਇਆ। ਉਹ $90 ਦੇ ਇਰਦ ਗਿਰਦ ਇਸ ਟਾਈਮ ਕੀਮਤਾਂ ਉੱਥੇ ਚੱਲ ਰਹੀਆਂ ਨੇ। ਜੀ ਬਿਲਕੁਲ। ਫੂਡ ਤੇ એનર્ਜੀ ਨੂੰ ਛੱਡ ਕੇ ਕੋਰ ਪ੍ਰਾਈਸਿਸ ਵੀ 0.3% ਅਗਸਤ ਮਹੀਨੇ 'ਚ ਜੁਲਾਈ ਨਾਲੋਂ ਅਪ ਗਈਆਂ ਆ। એનર્ਜੀ ਕਾਸਟ 5.6% ਅਪ ਗਈ ਆ ਅਗਸਤ ਮਹੀਨੇ ਦੇ ਵਿੱਚ। ਆਟੋ ਇੰਸ਼ੋਰੈਂਸ ਪ੍ਰਾਈਸਿਸ, ਏਅਰ ਫੇਅਰ 4.9% ਅਪ ਗਏ ਆ ਅਗਸਤ ਮਹੀਨੇ ਦੇ ਵਿੱਚ। ਗਰੋਸਰੀ ਦੀਆਂ ਪ੍ਰਾਈਸਿਸ 0.2% ਅਪ ਗਈਆਂ ਹੈਗੀਆਂ। ਗੈਸ ਦੀਆਂ ਪ੍ਰਾਈਸਿਸ ਤੁਹਾਨੂੰ ਪਤਾ ਹੀ ਆ ਵੀ ਹੁਣ $5 ਤੋਂ ਉੱਤੇ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਤਾਂ, ਸਾਡੇ ਬੇ ਏਰੀਏ ਦੇ ਵਿੱਚ ਤਾਂ $5.5 ਦੇ ਕਰੀਬ ਗੈਸ ਇਸ ਟਾਈਮ ਵਿਕ ਰਹੀ ਹੈਗੀ ਆ। ਫੈਡਰਲ ਰਿਜ਼ਰਵ ਆਫੀਸ਼ੀਅਲਸ ਹਜੇ ਵੀ ਓਪਨ ਹੈਗੇ ਵੀ ਇਨਫਲੇਸ਼ਨ ਕੰਟਰੋਲ 'ਚ ਹੋ ਰਹੀ ਹੈਗੀ ਆ। ਇਹ ਜਿਹੜੇ ਚੇਅਰਮੈਨ ਜਰੋਮੀ ਪਾਵਲ ਆ, ਉਹਨਾਂ ਨੇ ਵਾਰਨਿੰਗ ਦਿੱਤੀ ਸੀ ਵੀ ਸਟਿਲ ਹਾਈ ਆ, ਪਰ ਰਿਜ਼ਰਵ ਬੋਰਡ ਵਾਲੇ ਕਈ ਕਹਿ ਰਹੇ ਆ ਵੀ ਹਜੇ ਵੀ ਆਪਾਂ ਕੰਟਰੋਲ ਕਰ ਸਕਦੇ ਹੈਗੇ ਆ। ਪਰ ਲੋਕਾਂ ਦਾ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਧੂੰਆਂ ਨਿਕਲਿਆ ਪਿਆ ਹੈਗਾ। ਜਿੰਨੀ ਮਹਿੰਗਾਈ ਇੰਨੇ ਸਾਲਾਂ ਦੇ ਵਿੱਚ ਨਹੀਂ ਹੋਈ ਅਮਰੀਕਾ ਦੇ ਵਿੱਚ, ਖਾਸ ਕਰਕੇ ਫੂਡ ਨੂੰ ਲੈ ਕੇ, ਗੈਸ ਨੂੰ ਲੈ ਕੇ, ਤੇ ਲੋਕਾਂ ਦੇ ਵਿੱਚ ਪੂਰੀ ਜਿਹੜੀ ਆ ਚਿੰਤਾ ਹੈਗੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਣਨਾ ਕੀ ਹੈ। ਯਾ ਆਪਣੇ ਫੇਸਬੁੱਕ ਤੇ ਦੱਸ ਰਹੇ ਆ, ਕਹਿੰਦੇ 625 ਨੂੰ ਡੀਜ਼ਲ ਆ ਇਸ ਟਾਈਮ। ਉਹ ਬੇਕਰਫੀਲਡ ਲਾਗੇ ਜਿਹੜੇ ਉਹ ਦੱਸ ਰਹੇ ਸੀ। ਓਵਰਆਲ ਜੇ ਗੈਸ ਦੀ ਪ੍ਰਾਈਸ ਦੀ ਗੱਲ ਕਰੀਏ ਨਾ, ਨੈਸ਼ਨਲ ਐਵਰੇਜ 3.8 ਆ, ਕੈਲੀਫੋਰਨੀਆ ਦੀ ਐਵਰੇਜ 5.4 ਆ। ਸੋ ਇਹ ਜਿਹੜੀ ਇਸ ਟਾਈਮ ਸਥਿਤੀ ਜਿਹੜੀ ਬਣੀ ਪਈ ਆ।
ਦੂਜੇ ਪਾਸੇ ਯੂਰਪ ਦਾ ਵੀ ਬਾਹਲਾ ਬੁਰਾ ਹਾਲ ਹੀ ਆ। ਯੂਰਪ ਦੇ 20 ਕੰਟਰੀ ਜਿਹੜੇ ਆ ਜਿੱਥੇ ਯੂਰੋ ਕਰੰਸੀ ਯੂਜ਼ ਹੁੰਦੀ ਆ, ਉਹ ਕਹਿੰਦੇ ਸਿਰਫ 0.8% ਹੀ ਗਰੋ ਕਰੂਗੀ ਇਸ ਸਾਲ। ਇਹ ਜਿਹੜੀ ਫੋਰਕਾਸਟ ਹੋਈ ਆ ਯੂਰਪੀਅਨ ਕਮਿਸ਼ਨ ਦੇ ਥਰੂ। ਯੂਰਪੀਅਨ ਯੂਨੀਅਨ ਦੇ ਮੁਤਾਬਕ 0.4% ਜਿਹੜੀ ਇਨਫਲੇਸ਼ਨ ਆ ਉਹ ਕਹਿੰਦੇ ਸ਼ਰਿੰਕ ਹੋਊਗੀ। ਪਰ ਬਹੁਤ ਬੁਰਾ ਹਾਲ ਆ ਉੱਥੇ ਵੀ, ਜਿਹੜੇ ਇੰਟਰਸਟ ਰੇਟ ਆ ਕਾਫੀ ਹਾਈ ਹੈਗੇ ਆ। ਯੂਰਪੀਅਨ ਸੈਂਟਰਲ ਬੈਂਕ ਹੋਰ ਕੋਸ਼ਿਸ਼ ਕਰ ਰਹੀ ਆ ਵੀ ਸ਼ਾਇਦ ਆਪਾਂ ਇੰਟਰਸਟ ਰੇਟ ਨੂੰ ਹੋਰ ਵਧਾਇਆ ਜਾਵੇ। ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਵੀ ਜਿਹੜੀ ਲੋਕਾਂ ਦੇ ਵਿੱਚ ਹਾਹਾਕਾਰ ਮਚੀ ਹੋਈ ਆ ਘਰਾਂ ਨੂੰ ਲੈ ਕੇ, ਕਿਉਂਕਿ ਉੱਥੇ ਵੀ ਇੰਟਰਸਟ ਰੇਟ ਬਹੁਤ ਵੱਧ ਗਿਆ। ਕਈਆਂ ਦੀ ਜਿਹੜੀ ਪੇਮੈਂਟ ਆ ਉਹ ਡਬਲ ਹੋ ਗਈ ਹੈਗੀ ਆ, ਤੇ ਲੋਕਾਂ ਨੂੰ ਜਿਹੜਾ ਅਫੋਰਡ ਕਰਨਾ ਬੜਾ ਔਖਾ ਹੋਇਆ। ਜੀ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਇੱਥੇ ਹੀ ਜਿਹੜਾ ਉਹ ਸਮਾਪਤ ਹੈ। ਦੱਸ ਦਈਏ ਇਸ ਤੋਂ ਅਗਲਾ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਮਸੂਦ ਮੱਲੀ ਹੋਣਾ ਦਾ। ਮੈਂ ਆਵਾਂਗਾ ਨਾਲ ਹਨੇਰੀਆਂ ਦੇ 11:30 ਵਜੇ ਤੱਕ ਉਹ ਤੁਹਾਡੇ ਨਾਲ ਰਹਿਣਗੇ। 11:30 ਤੋਂ 1 ਵਜੇ ਦੇ ਵਿੱਚ ਨਜ਼ਰੀਆ ਪ੍ਰੋਗਰਾਮ, 1 ਤੋਂ ਲੈ ਕੇ 2:30 ਵਜੇ ਦੇ ਵਿੱਚ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਕੁਝ ਗੱਲਾਂ ਕੁਝ ਗੀਤ। 2:30 ਵਜੇ ਤੁਹਾਡੇ ਲਈ ਪ੍ਰੋਗਰਾਮ ਰਿਸ਼ਤੇ ਹੀ ਰਿਸ਼ਤੇ। 3 ਤੋਂ 4 ਦੇ ਵਿੱਚ ਸਾਂਝੀ ਸੱਤ ਪ੍ਰੋਗਰਾਮ ਹੋਵੇਗਾ ਅਤੇ 4 ਤੋਂ 5:30 ਵਜੇ ਤੱਕ ਪ੍ਰੋਗਰਾਮ ਵਿਸਰਦਾ ਵਿਰਸਾ। 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤੇ ਫਿਰ ਉਸ ਤੋਂ ਉਪਰੰਤ 6 ਤੋਂ 8 ਗੁਰਬਾਣੀ ਦੇ ਸ਼ਾਮ ਦੇ ਦੀਵਾਨ, ਜਿਸ ਦੇ ਵਿੱਚ ਆਪਣੇ ਪੰਥ ਪ੍ਰਕਾਸ਼ ਦੀ ਜਿਹੜੀ ਕਥਾ ਆ, ਲੜੀਵਾਰ ਕਥਾ ਚੱਲ ਰਹੀ ਆ, ਉਹ ਆਪਾਂ ਸਰਵਣ ਕਰਾਂਗੇ। 8 ਤੋਂ 8:30 ਦੇ ਵਿੱਚ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਪੇਸ਼ ਕੀਤਾ ਜਾਊਗਾ। ਤੇ ਫਿਰ 8:30 ਤੋਂ 10 ਵਜੇ ਤੱਕ ਪ੍ਰੋਗਰਾਮ ਕਦੀ ਤੇ ਹੱਸ ਬੋਲਵੇ ਉਹ ਪੇਸ਼ ਕਰਾਂਗੇ। ਤੇ ਇਦਾਂ ਹੀ ਲਗਾਤਾਰ ਪ੍ਰੋਗਰਾਮ ਪੰਜਾਬੀ ਰੇਡੀਓ USA ਦੇ ਉੱਤੇ ਚੱਲਦੇ ਰਹਿਣਗੇ। ਤੁਸੀਂ ਵੱਧ ਤੋਂ ਵੱਧ ਐਪ ਨੂੰ ਡਾਊਨਲੋਡ ਕਰੋ। ਪੰਜਾਬੀ ਰੇਡੀਓ USA ਦੇ ਜਿਹੜੇ ਰੇਡੀਓ ਸੈਟਸ ਤੁਸੀਂ ਆਪੋ ਆਪਣੇ ਇਲਾਕਿਆਂ 'ਚ ਬਾਏ ਕਰਨਾ ਚਾਹੁੰਦੇ ਆ, ਉਸ ਦੇ ਲਈ ਤੁਸੀਂ ਸਾਡੇ ਨਾਲ ਸਟੂਡੀਓ 'ਚ ਕਾਲ ਕਰ ਸਕਦੇ ਆ 408 272 5200। ਇੰਟਰਨੈਟ ਰੇਡੀਓ ਸੈਟਸ ਅਵੇਲੇਬਲ ਨੇ। ਜੇ ਤੁਸੀਂ ਕਿਸੇ ਨੂੰ ਗਿਫਟ ਕਰਨਾ ਆ ਜਾਂ ਆਊਟ ਆਫ ਕੈਲੀਫੋਰਨੀਆ ਦੇ ਵਿੱਚ ਵੀ, ਜਾਂ ਕੈਲੀਫੋਰਨੀਆ ਦੇ ਜਿਹੇ ਸ਼ਹਿਰ ਜਿੱਥੇ ਆਪਣਾ ਟਰੈਸਟਰੀਅਲ ਸਟੇਸ਼ਨ ਨਹੀਂ ਆ, ਤੁਸੀਂ ਉੱਥੇ ਬਾਏ ਕਰਨਾ ਚਾਹੁੰਦੇ ਆ, ਉਹ ਵੀ ਤੁਸੀਂ ਸਾਡੇ ਕੋਲੋਂ ਮੰਗਵਾ ਸਕਦੇ ਆ। ਬਾਕੀ ਜਿਹੜੇ ਆ ਵੱਧ ਤੋਂ ਵੱਧ ਤੁਸੀਂ ਸੁਣਿਆ ਕਰੋ 1170 AM ਜਿਹੜਾ ਆ ਬੇ ਏਰੀਆ ਦਾ ਸਭ ਤੋਂ ਵੱਡਾ 50,000 ਵਾਟ ਦਾ ਜਿਹੜਾ ਸਟੇਸ਼ਨ ਆ ਪੰਜਾਬੀ ਰੇਡੀਓ USA ਉੱਤੇ ਲਗਾਤਾਰ ਕੰਟੀਨਿਊਸਲੀ ਜਿਹੜਾ ਆ ਉਹ ਤੁਹਾਡੇ ਲਈ ਕਵਰੇਜ ਦੇਈ ਜਾ ਰਿਹਾ ਆ। ਤੇ ਉਸ ਦੇ ਬਾਰੇ ਵੀ ਤੇ ਬਾਕੀ ਲੋਕਲ ਸਟੇਸ਼ਨ ਬਾਰੇ ਵੀ ਸਾਰਿਆਂ ਨੂੰ ਆਪਣੇ ਦੋਸਤਾਂ ਮਿੱਤਰਾਂ ਸਨੇਹੀਆਂ ਨੂੰ ਜਿਹੜਾ ਉਹ ਦੱਸਦੇ ਰਿਹਾ ਕਰੋ। ਤੇ ਹੁਣ ਲੈਂਦੇ ਆ ਜੀ ਇਜਾਜ਼ਤ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।